ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਝ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਫੋਨ ਨੰਬਰ। ਗੁਰਦੀਪ ਸਿੰਘ ਬਿਰਦੀ ਗਲੋਬਲ ਸਤਨਾਮ ਸਿੰਘ ਸ਼ੇਰਗਿਲ ਸਲਮਾ ਰਣਬੀਰ ਸਿੰਘ ਰਾਣਾ ਬੇਕਰਸਫੀਲਡ ਸੁਰਿੰਦਰ ਸਿੰਘ ਗਿੱਲ ਸਟਾਕਟਨ ਮਨਜੀਤ ਸਿੰਘ ਦੀਵਾਨਾ ਅਮਰਜੀਤ ਸਿੰਘ ਖੰਗੂੜਾ ਦਵਿੰਦਰ ਸਿੰਘ ਦੇਵ ਸਿੰਘ ਤਲਵਨ ਮਨਦੀਪ ਦੀਵਾਨਾ ਫਰਜ਼ਨੋ ਮਨਦੀਪ ਸਿੰਘ ਸੈਨੋਜੇ ਜਸਵਿੰਦਰ ਸਿੰਘ ਵਿਰਕ ਹਿਊਸਟਨ ਬਰਿੰਦਰ ਸਿੰਘ ਮੋਰਗਨ ਹਿਲ ਅਮਰਜੀਤ ਸਿੰਘ ਤੇਜਰੂਪ ਚੌਹਾਨ। ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀਗੀ ਕਰੋਨਾ ਦੀ, ਕਾਫੀ ਦੁਆਰਾ ਰੌਲਾ ਗੋਲਾ ਹੈਗਾ ਅਤੇ ਹੁਣ ਮੁਲਕ ਦੇ ਵਿੱਚ ਫਿਰ ਕਰੋਨਾ ਦੇ ਆਉਣ ਦਾ ਖਤਰਾ ਆ। ਗਿਆ ਹੀ ਨਹੀਂ ਜੀ ਕਿਤੇ ਅਸਲ ਜਿਹੜਾ। ਹਾਂ, ਥਾਲੀਆਂ ਵੀ ਖੜਕਾ ਲੀਆਂ, ਮੋਮਬੱਤੀਆਂ ਵੀ ਜਗਾ ਲੀਆਂ, ਆਤਿਸ਼ਬਾਜ਼ੀਆਂ ਵੀ ਚਲਾ ਲੀਆਂ ਤੇ ਹੁਣ ਕੀ ਆ ਜੀ ਕਿ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਪਛਾਂ ਹੋ ਕੇ ਬਹਿ ਗਈ। ਕੋਈ ਨਹੀਂ ਬੋਲ ਰਿਹਾ। ਰਾਜਾਂ ਦੇ ਉੱਤੇ ਸਾਰਾ ਕੁਝ ਸੁੱਟਿਆ ਜਾ ਰਿਹਾ, ਜਦੋਂ ਕਿ ਰਾਜਾਂ ਕੋਲੋਂ ਸਾਰਾ ਕੁਝ ਲੈ ਲਿਆ ਹੋਇਆ। ਉਹ ਫਾਈਨੈਂਸ਼ੀਅਲੀ ਤੌਰ ਦੇ ਉੱਤੇ ਜਿਹੜਾ ਪਹਿਲਾਂ ਤਾਂ ਬਿਨਾਂ ਰਾਜਾਂ ਨੂੰ ਪੁੱਛਿਆਂ ਤੋਂ ਲੋਕਡਾਊਨ ਜਿਹੜਾ ਜੀ ਉਹ ਕੀਤਾ, ਔਰ ਜਿਹੜੀਆਂ ਮੁਸੀਬਤਾਂ ਸੀ ਜਦੋਂ ਪੈ ਗਈਆਂ ਫੇਰ ਰਾਜਾਂ ਦੇ ਉੱਤੇ ਸੁੱਟ ਦਿੱਤਾ ਜੀ ਲਿਆ ਕੇ। ਰਾਜ ਨਹੀਂ ਸੰਭਾਲ ਰਹੇ। ਅੱਜ ਸਿਚੁਏਸ਼ਨ ਜਿਹੜੀ ਹੈ ਜੀ ਇੱਥੇ ਚਲੇ ਗਈ ਆ ਕਿ 3 ਲੱਖ ਨੂੰ ਕ੍ਰਾਸ ਕਰਕੇ ਜੀ ਦੁਨੀਆ ਭਰ ਦੇ ਵਿੱਚ ਚੌਥੇ ਨੰਬਰ ਤੇ ਆ ਗਿਆ ਮੁਲਕ। 2,98,283 ਇਸ ਵੇਲੇ ਪਹਿਲੀ ਜਿਹੜੀ ਜੀ ਉਹ ਸ਼ੋ ਕਰ ਰਹੀ ਹੈ। ਇਹ ਹਾਲਾਤ ਜਿਹੜੇ ਜੀ ਉਹ ਮੁਲਕ ਦੇ ਬਣ ਗਏ। ਕਰੋਨਾ ਵਾਇਰਸ ਦੀ ਸਭ ਤੋਂ ਤੇਜ਼ ਰਫ਼ਤਾਰ ਇਸ ਵੇਲੇ ਭਾਰਤ ਦੇ ਵਿੱਚ ਹੈ ਜੀ ਦੁਨੀਆ ਭਰ ਚੋਂ। 17 ਦਿਨਾਂ ਦੇ ਵਿੱਚ ਮਾਮਲੇ ਦੁੱਗਣੇ ਹੋ ਰਹੇ ਆ। ਅਗਸਤ ਤੱਕ ਜਿਹੜੇ ਮਾਹਰ ਨੇ ਉਹ ਕਹਿੰਦੇ ਆ ਕਿ ਅਮਰੀਕਾ ਨੂੰ ਕ੍ਰਾਸ ਜਿਹੜਾ ਜੀ ਉਹ ਕਰ ਜਾਣਗੇ, ਔਰ ਸਤੰਬਰ ਤੱਕ ਇਹ ਮਾਮਲੇ 1 ਕਰੋੜ ਹੋ ਸਕਦੇ ਆ। ਬ੍ਰਾਜ਼ੀਲ ਦੇ ਵਿੱਚ ਅਗਲੇ 64 ਦਿਨਾਂ ਦੇ ਵਿੱਚ ਜਿਹੜੀ ਗਿਣਤੀ ਆ ਉਹ ਕਿਹਾ ਜਾ ਰਿਹਾ ਕਿ ਉਹ ਕਰੋੜ ਹੋ ਸਕਦੀ ਹੈ। ਚਲੋ ਉਹਨਾਂ ਮੁਲਕਾਂ ਦਾ ਜਿਹੜਾ ਛੱਡਿਆ ਜਾਵੇ ਤੇ ਭਾਰਤ ਦੇ ਵਿੱਚ ਆ ਜਾਵੇ ਤੇ ਇਹ ਬੁਰੀ ਖਬਰ ਹੈ ਇਸ ਵੇਲੇ। ਪਹਿਲਾਂ ਇਸ ਲਿਸਟ ਦੇ ਵਿੱਚ ਭਾਰਤ 6ਵੇਂ ਨੰਬਰ ਦੇ ਉੱਤੇ ਸੀਗਾ। 2 ਦਿਨਾਂ ਦੇ ਵਿੱਚ 2 ਲਿਸਟਾਂ ਵਿਸ਼ਵ ਦੀਆਂ ਜਿਹੜੀਆਂ ਜੀ ਉਹ ਕ੍ਰਾਸ ਕਰਕੇ ਇਹ ਜਿਹੜਾ ਜੀ ਸਪੇਨ ਨੂੰ ਪਿੱਛੇ ਛੱਡਤਾ, ਯੂਕੇ ਨੂੰ ਜਿਹੜਾ ਜੀ ਉਹ ਪਿੱਛੇ ਛੱਡ ਦਿੱਤਾ। ਬੁੱਧਵਾਰ ਤੱਕ ਜਿਹੜਾ ਯੂਨਾਈਟਿਡ ਕਿੰਗਡਮ ਹੈ ਉਹ ਚੌਥੇ ਤੇ ਸਪੇਨ 5ਵੇਂ ਨੰਬਰ ਦੇ ਉੱਤੇ ਸੀਗਾ ਜੀ। ਅਮਰੀਕਾ, ਰਸ਼ੀਆ ਤੇ ਬ੍ਰਾਜ਼ੀਲ ਇਹ 3 ਮੁਲਕ ਨੇ ਜਿਹੜੇ ਭਾਰਤ ਤੋਂ ਮੂਹਰੇ ਨੇ। ਭਾਰਤ ਚੌਥੇ ਨੰਬਰ ਦੇ ਉੱਤੇ ਹੈ। ਔਰ ਦੇਸ਼ ਦੇ ਵਿੱਚ ਹਾਲਾਂਕਿ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ 4.30% ਦੀ ਗਰੋਥ ਰੇਟ ਦੇ ਨਾਲ ਇਹ ਜਿਹੜਾ ਵੱਧ ਰਿਹਾ। ਕੱਲ ਜਿਹੜੀ ਪ੍ਰੈਸ ਕਾਨਫਰੰਸ ਜਿਹੜੀ ਸੁਣੀ ਹੋਵੇ ਤਾਂ ਉਹਦੇ ਵਿੱਚ ਇਹ ਕਹਿ ਰਹੇ ਸੀਗੇ ਕਿ ਕੁਝ ਨਹੀਂ ਹੈਗਾ ਇੱਥੇ, 1% ਵੀ ਟੋਟਲ ਆਬਾਦੀ ਨੂੰ ਜਿਹੜਾ ਜੀ ਉਹ ਨਹੀਂ ਹੈਗਾ। ਜਦੋਂ ਤੁਹਾਡੇ ਕੋਲੇ ਟੈਸਟ ਕੋਈ ਨਹੀਂ ਹੈਗਾ, ਤੁਹਾਡੇ ਕੋਲੇ ਜਿਹੜਾ ਇੰਤਜ਼ਾਮ ਕੋਈ ਨਹੀਂ ਹੈਗਾ, ਫਿਰ ਤੁਸੀਂ ਜਿੰਨੀ ਮਰਜ਼ੀ ਰੇਟ ਜਿਹੜਾ ਜੀ ਉਹ ਦੱਸੀ ਚੱਲੋ। ਬ੍ਰਾਜ਼ੀਲ ਦੂਜੇ ਨੰਬਰ ਦੇ ਉੱਤੇ ਹੈ ਜਿੱਥੇ 4.26% ਦੀ ਗਰੋਥ ਰੇਟ ਹੈ। ਇਹ WHO ਦੇ ਜਿਹੜੇ ਜੀ ਉਹ ਅੰਕੜੇ ਨੇ। ਸਭ ਤੋਂ ਘੱਟ ਗਰੋਥ ਰੇਟ ਜਿਹੜੀ ਉਹ ਸਪੇਨ ਦੀ ਆ ਜਿੱਥੇ 0.10% ਦੇ ਹਿਸਾਬ ਦੇ ਨਾਲ ਜਿਹੜਾ ਜੀ ਇਹ ਵੱਧ ਰਿਹਾ। ਭਾਰਤ ਜਿਹੜਾ ਸਭ ਤੋਂ ਤੇਜ਼ੀ ਦੇ ਨਾਲ ਵਧਣ ਵਾਲੇ ਮੁਲਕਾਂ ਦੇ ਵਿੱਚੋਂ ਜਿਹੜਾ ਉਹ ਪਹਿਲੇ ਨੰਬਰ ਦੇ ਉੱਤੇ ਇਸ ਵੇਲੇ ਹੈ। ਜੇ ਪਹਿਲੇ 5 ਦੀ ਗਿਣਤੀ ਕਰਨੀ ਹੋਵੇ ਤਾਂ ਭਾਰਤ, ਬ੍ਰਾਜ਼ੀਲ, ਰਸ਼ੀਆ, ਅਮਰੀਕਾ, ਯੂਕੇ ਇਹ ਕ੍ਰਮਵਾਰ 1 2 3 4 5 ਨੰਬਰਾਂ ਦੇ ਉੱਤੇ ਜਿਹੜਾ ਜੀ ਉਹ ਹੈ ਨੇ। ਔਰ ਡਬਲਿੰਗ ਰੇਟ ਜਿਹੜਾ ਜੀ ਉਹ 17 ਦਿਨਾਂ ਦਾ 17 ਦਿਨਾਂ ਦੇ ਵਿੱਚ ਇੱਥੇ ਡਬਲ ਜਿਹੜੀ ਉਹ ਹੋ ਰਿਹਾ। ਹੁਣ ਸਵਾਲ ਜਿਹੜਾ ਜੀ ਸਭ ਤੋਂ ਵੱਡਾ ਇਹ ਆ ਕਿ ਇੱਥੇ ਲਾ ਕੇ ਜਦੋਂ ਤੱਕ ਕ੍ਰੈਡਿਟ, ਫਿਰ ਮੈਂ ਤੇ ਜਦੋਂ ਕੁਝ ਗਲਤ ਹੁੰਦਾ ਫਿਰ ਤੈਂ ਉਹ ਜਿਹੜਾ ਸੂਬਿਆਂ ਦੇ ਉੱਤੇ ਹੁਣ ਜਿਹੜਾ ਉਹ ਸੁੱਟਿਆ ਜਾ ਰਿਹਾ ਕਿ ਸੂਬਿਆਂ ਤੋਂ ਵੀ ਕੰਟਰੋਲ ਹੋ ਰਿਹਾ। ਕੰਟਰੋਲ ਸੂਬਿਆਂ ਨੇ ਜਿਹੜਾ ਜੇ ਕਰਨਾ ਇਹ ਠੀਕ ਹੈ, ਸੂਬਿਆਂ ਦੀ ਰਿਸਪੌਂਸਿਬਿਲਿਟੀ ਬੜੀ ਵੱਡੀ ਆ। ਸੂਬਿਆਂ ਦੇ ਪੱਲੇ ਕੁਝ ਹੋਊਗਾ ਤੇ ਉਹ ਕਰਨਗੇ ਨਾ। ਸੂਬਿਆਂ ਨੂੰ ਦਿੱਤਾ ਕੁਝ ਨਹੀਂ, ਹਰ ਚੀਜ਼ ਦਾ ਸੂਬਿਆਂ ਤੋਂ ਇੱਕ ਕਰਕੇ ਖੋਈ ਜਾਂਦੀ। ਬਿਲਕੁਲ ਜੀ, ਅਧਿਕਾਰ ਕੋਈ ਦਿੱਤਾ ਨਹੀਂਗਾ ਪਰ ਖਰਚੇ ਪਾ ਦਿੱਤੇ ਆ। ਤੇ ਪੰਜਾਬ ਦੇ ਵਿੱਚ ਇੱਕੋ ਦਿਨ ਦੇ ਵਿੱਚ 4 ਮੌਤਾਂ ਹੋਈਆਂ। ਹੁਣ ਫਿਰ ਵੀਕਐਂਡ ਤੇ ਪਾਬੰਦੀਆਂ ਲੱਗਣਗੀਆਂ। ਬਿਲਕੁਲ ਜੀ, ਜਿਹੜੇ ਇੱਥੇ 24 ਘੰਟਿਆਂ ਦੇ ਦੌਰਾਨ 5 ਲੋਕਾਂ ਦੀ ਜਾਨ ਜਿਹੜੀ ਉਹ ਗਈ ਹੈ ਪੰਜਾਬ ਦੇ ਵਿੱਚ। ਇਹ ਹਾਈਐਸਟ ਰੇਟ ਹੈ ਜੀ ਹੁਣ ਤੱਕ ਜਿਹੜੇ ਜਦੋਂ ਤੋਂ ਕਰੋਨਾ ਵਾਇਰਸ ਜਿਹੜਾ ਜੀ ਇਹ ਆਇਆ।
4 ਲੋਕ ਇਕੱਲੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਨੇ ਜੀ, ਇੱਕ ਜਲੰਧਰ ਡਿਸਟ੍ਰਿਕਟ ਦਾ ਹੈ। ਔਰ ਇਹਦੇ ਨਾਲ ਕਰੋਨਾ ਵਾਇਰਸ ਦੇ ਨਾਲ ਹੋਣ ਵਾਲੀਆਂ ਡੈਥ 61 ਦੇ ਉੱਤੇ ਪਹੁੰਚ ਗਈਆਂ ਨੇ। ਮੁੱਖ ਮੰਤਰੀ ਸਾਹਿਬ ਦੇ ਸਾਈਨ ਜਿਹੜੇ ਲੱਗੇ ਆ ਮਾਸਕ ਪਾ ਕਰ ਰਹੇ ਆ ਜੀ ਇਹਨਾਂ ਅੰਕੜਿਆਂ, ਜਿਹਦੇ ਉੱਤੇ ਮਿਸ਼ਨ ਫਤਿਹ ਲਿਖਿਆ ਹੈ। ਸੂਬੇ ਦੇ ਵਿੱਚ ਵਾਇਰਸ ਦੀ ਜਿਹੜੀ ਲਪੇਟ ਹੈ ਉਹਦੇ ਵਿੱਚ ਆਉਣ ਵਾਲੇ ਲੋਕਾਂ ਦਾ ਅੰਕੜਾ ਵੀ ਤੇਜ਼ੀ ਦੇ ਨਾਲ ਵੱਧ ਰਿਹਾ। ਪਿਛਲੇ 10 ਦਿਨਾਂ ਦੇ ਵਿੱਚ 50 ਨਵੇਂ ਮਾਮਲੇ ਆ ਰਹੇ ਸੀਗੇ, ਉੱਥੇ ਪਿਛਲੇ ਕੁਝ ਦਿਨਾਂ ਤੋਂ 80 ਜਿਹੜਾ ਜੀ ਉਹ ਮਾਮਲੇ ਐਵਰੇਜ ਆਲਮੋਸਟ ਰੋਜ਼ ਦੇ ਹੋ ਗਏ। ਕਿਸੇ ਦਿਨ 93 ਤੱਕ ਵੀ ਜਿਹੜਾ ਜੀ ਉਹ ਚਲੇ ਗਏ। 24 ਘੰਟਿਆਂ ਦੇ ਦੌਰਾਨ 82 ਮਾਮਲੇ ਜਿਹੜੇ ਜੀ ਉਹ ਨਵੇਂ ਆਏ ਔਰ ਕੁੱਲ ਜਿਹੜੀ ਗਿਣਤੀ ਹੈ ਉਹ 2887 ਹੋ ਗਈ ਹੈ। ਪਠਾਨਕੋਟ 19, ਲੁਧਿਆਣੇ 18, ਅੰਮ੍ਰਿਤਸਰ 14, ਸੰਗਰੂਰ ਦੇ ਵਿੱਚ 10, ਪਟਿਆਲੇ 'ਚ 6, ਮੋਹਾਲੀ ਦੇ ਵਿੱਚ 4, ਜਲੰਧਰ 'ਚ 4, ਨਵਾਂ ਸ਼ਹਿਰ ਤੇ ਮੋਗਾ ਦੇ ਵਿੱਚ 2-2 ਮਾਮਲੇ ਜਿਹੜੇ ਜੀ ਉਹ ਸਾਹਮਣੇ ਆਏ। ਜਿੱਥੇ ਗਾਣੇ ਗਵਾ ਕੇ ਜੀ ਦੱਸਿਆ ਜਾ ਰਿਹਾ ਕਿ ਮਿਸ਼ਨ ਜਿਹੜਾ ਉਹ ਫਤਿਹ ਹੋ ਗਿਆ ਤੇ ਸਾਰਾ ਕੁਝ ਜਿਹੜਾ ਜੀ ਉਹ ਠੀਕ ਹੈ। ਹੁਣ ਫਿਰ ਜਿਹੜੀ ਜੀ ਉਹ ਸਰਕਾਰ ਪਰਤੀ ਆ ਪਾਬੰਦੀਆਂ ਵੱਲ ਨੂੰ। ਸਰਕਾਰ ਨੂੰ ਫਿਰ ਮੋਤੀਆਂ ਵਾਲੀ ਸਰਕਾਰ ਨੂੰ ਜਿਹੜੀ ਜੀ ਉਹ ਜਾਗ ਆਈ ਹੈ ਕਿ ਨਹੀਂ, ਇਹ ਤਾਂ ਕਿਤੇ ਨਹੀਂ ਗਿਆ, ਤਾਂ ਇੱਥੇ ਆ। ਲੋਕਾਂ ਦੀ ਜਿਹੜੀ ਰਿਸਪੌਂਸਿਬਿਲਿਟੀ ਹੈ ਜੀ ਉਹ ਵੀ ਇਹਦੇ ਤੋਂ ਮਨਫੀ ਨਹੀਂ ਕੀਤੀ ਜਾ ਸਕਦੀ। ਕੋਈ ਜਿਹੜਾ ਸੋਸ਼ਲ ਡਿਸਟੈਂਸ ਹੈ ਉਹਦਾ ਧਿਆਨ ਨਹੀਂ ਰੱਖਿਆ ਜਾ ਰਿਹਾ। ਅਵੇਸਲੇ ਹੋਏ ਲੋਕ ਜਿਹੜੇ ਜੀ ਤੁਸੀਂ ਕਹ ਲਓ ਬਾਜ਼ਾਰਾਂ ਦੇ ਵਿੱਚ ਕਮਲਿਆਂ ਵਾਂਗੂ ਤੁਰੇ ਫਿਰਦੇ ਆ, ਨਾ ਕੁਝ ਲੈਣਾ ਨਾ ਕੁਝ ਦੇਣਾ। ਹੁਣ ਜਿਹੜੀ ਸ਼ਨੀਚਰਵਾਰ ਤੇ ਐਤਵਾਰ ਦੋਨੋਂ ਦਿਨ ਔਰ ਜਿਹੜੀਆਂ ਸਰਕਾਰੀ ਛੁੱਟੀਆਂ ਹੋਣਗੀਆਂ, ਇਹਨਾਂ ਦੇ ਵਿੱਚ ਜਿਹੜਾ ਜੀ ਮੁਕੰਮਲ ਲਾਕਡਾਊਨ ਕਰਨ ਦਾ ਫੈਸਲਾ ਸਰਕਾਰ ਨੇ ਫਿਰ ਜਿਹੜਾ ਉਹ ਲਿਆ। ਇਹ ਕਿਹਾ ਜਾ ਰਿਹਾ ਕਿ ਦਿੱਲੀ ਤੋਂ ਆਉਣ ਵਾਲਿਆਂ ਦੇ ਉੱਤੇ ਸਖਤੀ ਕੀਤੀ ਜਾਊਗੀ। 500 ਤੋਂ ਲੈ ਕੇ 800 ਦੇ ਕਰੀਬ ਵਹੀਕਲ ਰੋਜ਼ ਦਿੱਲੀ ਤੋਂ ਇੱਥੇ ਪੰਜਾਬ ਦੇ ਵਿੱਚ ਆਉਂਦਾ। ਇਹ ਕਿਹਾ ਜਾ ਰਿਹਾ, ਇਹ ਇਲਜ਼ਾਮਬਾਜ਼ੀ ਹੈ ਜਿਹਦਾ ਮੈਂ ਗੱਲ ਕੀਤੀ ਜੀ, ਮਤਲਬ ਕਿ ਆਪਣੇ ਸਿਰੋਂ ਲਾ ਕੇ ਦੂਜੇ ਦੇ ਸਿਰ ਦੇ ਉੱਤੇ ਸੁੱਟ ਦਿਓ। ਕੇਂਦਰ ਦੀ ਸਰਕਾਰ ਰਾਜਾਂ ਤੇ ਸੁੱਟੀ ਜਾਂਦੀ ਹੈ, ਰਾਜ ਅੱਗੇ ਰਾਜਾਂ ਦੇ ਉੱਤੇ ਜਿਹੜਾ ਜੀ ਉਹ ਪਾਈ ਜਾਂਦੇ। ਦਿੱਲੀ ਤੋਂ ਆਉਣ ਕਰਕੇ ਜਿਹੜੇ ਜੀ ਇਹ ਕੇਸ ਵਧਣੇ ਸ਼ੁਰੂ ਹੋ ਗਏ। ਔਰ ਇਹ ਕਿਹਾ ਜਾ ਰਿਹਾ ਕਿ ਹੁਣ ਜਿਹੜਾ ਜੀ ਇਹ ਪਾਬੰਦੀਆਂ ਜਿਹੜੀਆਂ ਨੇ ਉਹ ਵੀਕਐਂਡ ਦੇ ਉੱਤੇ ਹੋਣ। ਵੀਕਐਂਡ ਦੇ ਉੱਤੇ ਪਾਬੰਦੀਆਂ ਜਿਹੜੀਆਂ ਜੀ ਲਾਉਣ ਦੇ ਨਾਲ ਫਿਰ ਵੀਕਡੇਜ਼ ਦੇ ਵਿੱਚ ਉਹ ਕੀ ਕਰੋਨਾ ਛੁੱਟੀ ਦੇ ਉੱਤੇ ਚੱਲ ਜੂਗਾ ਜੀ, ਇਹ ਨਹੀਂ ਜਿਹੜਾ ਸਮਝ ਆਇਆ। ਬੇਸ਼ੱਕ ਪਾਬੰਦੀਆਂ ਜਿਹੜੀਆਂ ਉਹ ਹੱਲ ਨਹੀਂ ਗਏ, ਕੋਈ ਸ਼ੱਕ ਨਹੀਂ। ਪਾਬੰਦੀਆਂ ਲਾ ਕੇ ਦੇਖ ਲਈਆਂ, ਕਰਫਿਊ ਲਾ ਕੇ ਦੇਖ ਲਿਆ, ਲਾਕਡਾਊਨ ਕਰਕੇ ਜਿਹੜਾ ਸੀ ਉਹ ਦੇਖ ਲਿਆ। ਜਿਹੜੇ ਲੋਕ ਕਰਫਿਊ ਦੇ ਵਿੱਚ ਨਹੀਂ ਟਿਕੇ ਉਹ ਹੁਣ ਵੀਕਐਂਡ ਦੇ ਉੱਤੇ ਜਿਹੜਾ ਸੀ ਉਹ ਟਿਕ ਜਾਣਗੇ। ਕੀ ਇਹ ਕਿਹਾ ਗਿਆ ਕਿ ਈ ਪਾਸ ਲੈਣਾ ਜ਼ਰੂਰੀ ਹੋਊਗਾ ਜੇ ਕਿਸੇ ਨੇ ਬਾਹਰ ਨਿਕਲਣਾ ਵੀਕਐਂਡ ਦੇ। ਦੇਖਦੇ ਆ ਕਿ ਜਿਹੜਾ ਸੈਟਰਡੇ ਸੰਡੇ ਆ ਉਹ ਉਦੋਂ ਸਿਚੁਏਸ਼ਨ ਜਿਹੜੀ ਕਿਸ ਤਰ੍ਹਾਂ ਦੀ ਬਣਦੀ ਜੀ। ਤੇ ਅੱਗੇ ਗੱਲ ਕਰਦੇ ਹਾਂ, ਕੇਂਦਰ ਦੀ ਸਰਕਾਰ ਨੂੰ MSP ਆ ਉਸ ਤੋਂ ਬਹੁਤ ਤਕਲੀਫ ਆ। ਦੇਖੋ, ਜਿਹੜਾ ਰੌਲਾ ਪਿਛਲੇ ਦਿਨਾਂ ਤੋਂ ਪੈ ਰਿਹਾ ਨਾ, ਇੱਥੇ ਆ ਕੇ ਜਿਹੜੇ ਕੇਂਦਰੀ ਖੇਤੀਬਾੜੀ ਮੰਤਰੀ ਆ ਉਹਨੂੰ ਵੀ ਪ੍ਰੈਸ ਕਾਨਫਰੰਸ ਸੀ ਕਿ ਝੂਠਾ ਪ੍ਰਚਾਰ ਕੀਤਾ ਜਾ ਰਿਹਾ, ਅਸੀਂ MSP ਖਤਮ ਨਹੀਂ ਕਰ ਰਹੇ। ਉਹ ਕਹਿੰਦੇ ਕਿ ਵਿਰੋਧੀ ਨੇ ਇਹ ਪ੍ਰਚਾਰ ਕਰ ਰਹੇ। ਅਕਾਲੀ ਦਲ ਵੀ ਜਿਹੜਾ ਜੀ ਇਹ ਗੱਲ ਕਹਿੰਦਾ ਕਿ MSP ਵਾਲਾ ਤਾਂ ਗੱਲ ਹੀ ਕੋਈ ਨਹੀਂ, ਹੋਇਆ ਹੀ ਕੁਛ ਨਹੀਂ ਗਾ। ਜਦੋਂ ਕਿ ਜਿਹੜੇ ਆਰਡੀਨੈਂਸ ਜਾਰੀ ਕੀਤੇ ਗਏ ਆਪਾਂ ਬੜੇ ਦਿਨਾਂ ਤੋਂ, ਮੈਂ ਬੜੇ ਵਿਸਤਾਰ ਦੇ ਵਿੱਚ ਕੱਲੀ ਗੱਲ ਦੱਸੀ ਕਿ ਆਰਡੀਨੈਂਸ ਦੇ ਵਿੱਚ ਕੀ ਹੈ। ਹੁਣ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਿਲਕੁਲ ਕਲੀਅਰ ਜਿਹੜੀ ਜੀ ਉਹ ਪਿਕਚਰ ਕਰ, ਖੇਤੀਬਾੜੀ ਮੰਤਰੀ ਵੀ ਝੂਠ ਬੋਲ ਗਏ ਇੱਥੇ ਆ ਕੇ। ਇਹ ਜਿਹੜੇ ਉਹਨਾਂ ਦੇ ਭਾਈਵਾਲ ਨੇ ਝੂਠੇ ਵੀ ਬੋਲ ਰਹੇ। ਨਿਤਿਨ ਗਡਕਰੀ ਨੇ ਇਹ ਗੱਲ ਕਹੀ ਆ ਕਿ ਫਸਲਾਂ ਦਾ ਸਮਰਥਨ ਮੁੱਲ ਜਿਹੜੀ MSP ਹੈ ਜੀ, ਮਿਨੀਮਮ ਸਪੋਰਟ ਪ੍ਰਾਈਸ, ਜਿਹੜੀ ਮਿੱਥਦੀ ਆ ਕੇਂਦਰ ਦੀ ਸਰਕਾਰ ਕਿ ਇਦੋਂ ਘੱਟ ਨਹੀਂ ਜਿਹੜਾ ਜੀ ਉਹ ਫਸਲ ਵੇਚਣੀ। ਉਹਦੇ ਉੱਤੇ ਟਿੱਪਣੀ ਕਰਦਿਆਂ ਇਹ ਗੱਲ ਕਹੀ ਆ ਕਿ ਫਸਲਾਂ ਦਾ ਸਮਰਥਨ ਮੁੱਲ ਘਰੇਲੂ ਤੇ ਕੌਮਾਂਤਰੀ ਕੀਮਤਾਂ ਦੇ ਨਾਲੋਂ ਕਿਤੇ ਵੱਧ ਹੈ, ਜਿਹਦੇ ਨਾਲ ਮੁਲਕ 'ਚ ਆਰਥਿਕ ਸੰਕਟ ਖੜਾ ਹੋ ਸਕਦਾ। ਉਹਨਾਂ ਨੇ ਜ਼ੋਰ ਦੇ ਕੇ ਗੱਲ ਕਹੀ ਆ ਕਿ ਦੇਸ਼ ਦੇ ਅਰਥਚਾਰੇ ਤੇ ਪੈਣ ਵਾਲੇ ਮਾੜੇ ਅਸਰ ਤੋਂ ਪਹਿਲਾਂ ਕੋਈ ਬਦਲਵਾਂ ਹੱਲ ਲੱਭ ਲਿਆ ਜਾਣਾ ਚਾਹੀਦਾ। ਪਿਛਲੇ ਦਿਨੀ ਸਰਕਾਰ ਦੇ ਵੱਲੋਂ ਝੋਨੇ ਸਣੇ ਸਾਉਣੀ ਦੀਆਂ ਫਸਲਾਂ ਦੇ ਸਮਰਥਨ ਮੁੱਲ 'ਚ ਵਾਧਾ ਕੀਤਾ ਗਿਆ ਸੀ, ਨਿਗੂਣਾ ਗਿਆ ਜਿਹੜਾ। ਗਡਕਰੀ ਨੇ ਪੰਜਾਬ ਤੇ ਹਰਿਆਣਾ ਸਣੇ ਕੁਝ ਸੂਬਿਆਂ ਦੇ ਵਿੱਚ ਫਸਲੀ ਚੱਕਰ 'ਚ ਬਦਲਾਅ ਦੇ ਜ਼ੋਰ ਦਿੰਦਿਆਂ ਹੋਇਆਂ ਝੋਨੇ ਦਾ ਰਕਬਾ ਘਟਾਉਣ ਲਈ ਕਿਹਾ। ਔਰ ਉਹਨੇ ਕਿਹਾ ਕਿ ਪੰਜਾਬ ਤੇ ਹਰਿਆਣਾ 'ਚ ਸਾਡੇ ਕੋਲ ਇਸ ਫਸਲ ਨੂੰ ਰੱਖਣ ਦੇ ਵਾਸਤੇ ਥਾਂ ਨਹੀਂ ਹੈ, ਇਹ ਮੁਲਕ ਲਈ ਮਾੜਾ ਸਮਾਂ। ਇਹ ਗੱਲ ਕੇਂਦਰੀ ਮੰਤਰੀ ਜਿਹੜੇ ਜੀ ਉਹ ਕਹਿ ਰਹੇ ਕਿ ਸਾਡੇ ਕੋਲੇ ਕੋਈ ਥਾਂ ਨਹੀਂ ਹੈਗੀ ਰੱਖਣ ਲਈ। ਇੱਕ ਪਾਸੇ ਕਹਿੰਦੇ ਸਾਡੇ ਕੋਲੇ ਵਾਧੂ ਅਨਾਜ ਹੈ, ਦੂਜੇ ਪਾਸੇ ਸਾਡੇ ਕੋਲ ਉਹਨੂੰ ਸਾਂਭਣ ਲਈ ਥਾਂ ਨਹੀਂ ਹੈ। ਗਡਕਰੀ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਖੇਤੀਬਾੜੀ ਦੇ ਮਸਲਿਆਂ ਦਾ ਜਿਹੜਾ ਹੱਲ ਕੱਢੇ ਬਿਨਾਂ ਅਰਥਚਾਰੇ 'ਚ ਰਫ਼ਤਾਰ ਨਹੀਂ ਫੜੀ ਜਾ ਸਕਦੀ, ਕਿਉਂਕਿ ਸਭ ਤੋਂ ਵੱਧ ਖਰੀਦਣ ਦੀ ਤਾਕਤ ਖੇਤੀਬਾੜੀ 'ਚ ਹੈ, ਜਿੱਥੇ ਸਮਰੱਥਾ ਘਟਾਏ ਜਾਣ ਦੀ ਲੋੜ ਹੈ। ਔਰ ਮੁਲਕ 'ਚ ਵਧੇਰੇ ਖੰਡ ਹੋਣ ਦਾ ਦਾਅਵਾ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਨੇ 60 ਲੱਖ ਟਨ ਖੰਡ ਦੀ ਬਰਾਮਦ ਲਈ 6000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਹੈ। ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਉਹ ਕਹਿ ਗਏ ਉਹ ਇਹ ਆ ਕਿ ਪੰਜਾਬ ਤੇ ਹਰਿਆਣਾ ਦੇ ਵਿੱਚ ਸਾਡੇ ਕੋਲੇ
ਫਸਲ ਦੀ ਜਗ੍ਹਾ ਨਹੀਂ ਹੈਗੀ। ਇਹਦਾ ਮਤਲਬ ਸਿੱਧਮ ਸਿੱਧਾ ਇਸ਼ਾਰਾ ਜਿਹੜੀ ਅਗਲੀ ਫਸਲ ਆਊਗੀ ਉਹਦੇ ਵਿੱਚੋਂ ਕੇਂਦਰੀ ਏਜੰਸੀਆਂ ਜਿਹੜੀਆਂ ਇਸ ਫਸਲ ਨੂੰ ਖਰੀਦਦੀਆਂ ਨੇ ਉਹ ਗਾਇਬ ਮਿਲਣਗੀਆਂ। ਔਰ ਫਿਰ ਜਿਹੜੀ ਸਮੱਸਿਆ ਹੈ ਉਹ ਕਿਸਾਨ ਦੀ ਲੁੱਟ ਜਿਹਦਾ ਆਪਾਂ ਜ਼ਿਕਰ ਕਈ ਦਿਨਾਂ ਤੋਂ ਕਰ ਰਹੇ ਹਾਂ, ਉਹ ਬਿਲਕੁਲ ਐਗਜ਼ੈਕਟਲੀ ਰਿਐਲਿਟੀ ਦੇ ਰੂਪ ਦੇ ਵਿੱਚ ਸਾਹਮਣੇ ਆ ਗਈ। ਵੈਸੇ ਬਹੁਤਾ ਲੋਕਾਂ ਨੂੰ ਫਿਕਰ ਨਹੀਂ ਲੱਗਦਾ ਵੀ ਸਾਡੇ ਨਾਲ ਆਹ ਕੁਛ ਹੋਣ ਵਾਲਾ, ਸਾਡੀ ਲੁੱਟ ਖਸੁੱਟ ਹੋਊਗੀ। ਅੱਗੇ ਗੱਲ ਕਰਦੇ ਹਾਂ, ਅੰਮ੍ਰਿਤਸਰ ਦੇ ਬਹੁਤ ਜਿਹੜੇ ਪ੍ਰਭਾਵਿਤ ਏਰੀਏ ਆ, ਲੋਕ ਕੰਨੀ ਕਤਰਾਉਂਦੇ ਆ ਉੱਥੋਂ ਕੁਛ ਵੀ ਚੈੱਕਅਪ ਕਰਾਉਣ ਤੋਂ। ਬਿਲਕੁਲ ਜੀ, ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੇ ਇਕੱਲੇ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਜੀ ਅੰਮ੍ਰਿਤਸਰ ਜ਼ਿਲ੍ਹੇ 'ਚ 4 ਲੋਕਾਂ ਦੀ ਮੌਤ ਜਿਹੜੀ ਆ ਜੀ ਹੋਈ ਆ। ਨਵਾਂਕੋਟ ਇਲਾਕੇ ਦੀ ਅਮਰਜੀਤ ਕੌਰ, ਲਾਹੌਰੀ ਗੇਟ ਇਲਾਕੇ ਦਾ ਅਸ਼ੋਕ ਕੁਮਾਰ, ਗੇਟ ਹਕੀਮਾਂ ਦਾ ਸਤੀਸ਼ ਕੁਮਾਰ, ਢਾਬ ਖਟੀਕਾਂ ਦਾ ਨਰੇਸ਼ ਕੁਮਾਰ ਜਿਹੜਾ ਜੀ ਉਹ ਇਹਨਾਂ ਮਰਨ ਵਾਲਿਆਂ ਦੇ ਵਿੱਚ ਸ਼ਾਮਲ ਹੈ। 15 ਨਵੇਂ ਜਿਹੜੇ ਜੀ ਪੋਜ਼ਿਟਿਵ ਮਰੀਜ਼ ਆਏ ਆ ਔਰ ਇਹਦੇ ਵਿੱਚੋਂ 11 ਉਹ ਨੇ ਜਿਨ੍ਹਾਂ ਦਾ ਸੋਰਸ ਨਹੀਂ ਮਿਲਿਆ, ਭਾਵ ਕਿ ਉਹਨਾਂ ਦਾ ਅੱਗੋਂ ਕਿਸੇ ਕਰੋਨਾ ਪੋਜ਼ਿਟਿਵ ਦੇ ਨਾਲ ਸੰਬੰਧ ਨਹੀਂ ਗਾ, ਜਿਹਨੂੰ ਆਪਾਂ ਕਮਿਊਨਿਟੀ ਸਪਰੈਡ ਵਾਲੀ ਜਿਹੜੀ ਗੱਲ ਕਰਦੇ ਹਾਂ ਉਹ ਸਰਕਾਰ ਨਹੀਂ ਮੰਨਦੀ, ਕੇਂਦਰ ਸਰਕਾਰ ਤਾਂ ਬਿਲਕੁਲ ਨਹੀਂ ਮੰਨ ਰਹੀ। ਅੰਮ੍ਰਿਤਸਰ ਦੇ ਜਿਹੜਾ ਜੀ ਇਸ ਵੇਲੇ ਹੌਟ ਸਪੌਟ ਬਣਿਆ ਹੋਇਆ ਔਰ ਇੱਥੇ ਜਿਹੜਾ ਐਲਾਨਿਆ ਗਿਆ ਕੰਟੇਨਮੈਂਟ ਜ਼ੋਨ ਹੈ, ਉਹਦੇ ਵਿੱਚ ਕੁਝ ਇਲਾਕਿਆਂ ਦੇ ਲੋਕਾਂ ਦੇ ਵੱਲੋਂ ਕਰੋਨਾ ਸੰਬੰਧੀ ਟੈਸਟ ਕਰਾਉਣ ਤੋਂ ਨਾ ਕੀਤੇ ਜਾਣ ਕਰਕੇ ਸਿਹਤ ਵਿਭਾਗ ਜਿਹੜਾ ਜੀ ਉਹ ਦੋਸ਼ੀ। ਬੰਬੇ ਵਾਲਾ ਖੂਹ, ਕਟੜਾ ਭਾਈ ਮੋਤੀ ਰਾਮ, ਕਟੜਾ ਪਰਜਾ ਔਰ ਜਿਹੜੇ ਦੀ ਮੋਰੀ, ਕਟੜਾ ਚੜ੍ਹਤ ਸਿੰਘ ਗਲੀ, ਕਦਾਨੰਦ ਜਿਹੜੇ ਇਲਾਕੇ ਨੇ ਇਹਨਾਂ ਨੂੰ ਕੰਟੇਨਮੈਂਟ ਜ਼ੋਨ ਐਲਾਨਿਆ ਗਿਆ। ਇਹਨਾਂ ਇਲਾਕਿਆਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਏ ਆ, ਜਿਹਦੇ ਕਰਕੇ ਇਹ ਇਲਾਕੇ ਸੀਲ ਕੀਤੇ ਗਏ ਆ। ਇਸ ਇਲਾਕੇ ਨੂੰ ਕੀਟਾਣੂ ਮੁਕਤ ਕਰਨ ਦੇ ਵਾਸਤੇ ਕਈ ਵਾਰੀ ਦਵਾਈ ਦਾ ਛਿੜਕਾਅ ਕਰਕੇ ਸੈਨੀਟਾਈਜ਼ ਵੀ ਜਿਹੜਾ ਜੀ ਉਹ ਕੀਤਾ ਗਿਆ। ਇੱਥੇ ਲੋਕਾਂ ਦੇ ਕਰੋਨਾ ਟੈਸਟ ਕਰਾਉਣ ਦੇ ਵਾਸਤੇ ਸਿਹਤ ਵਿਭਾਗ ਦੀਆਂ ਟੀਮਾਂ ਜਿਹੜੀਆਂ ਜੀ ਉਹ ਫਿਰਦੀਆਂ ਨੇ, ਜਿਹਨਾਂ 'ਚ ਆਂਗਨਵਾੜੀ ਵਰਕਰ ਤੇ ਬਾਕੀ ਕਰਮਚਾਰੀ ਘਰ ਘਰ ਜਾ ਕੇ ਲੋਕਾਂ ਦੀ ਸਿਹਤ ਦਾ ਪਤਾ ਲਾ ਰਹੇ ਆ। ਜਿਨ੍ਹਾਂ ਘਰਾਂ ਦੇ ਵਿੱਚ ਵਡੇਰੀ ਉਮਰ ਦੇ ਲੋਕ ਨੇ, ਉਹਨਾਂ ਨੂੰ ਇਸ ਬਿਮਾਰੀ ਸੰਬੰਧੀ ਕੋਈ ਲੱਛਣ ਨੇ, ਉਹਨਾਂ ਨੂੰ ਕਰੋਨਾ ਟੈਸਟ ਕਰਾਉਣ ਦੇ ਵਾਸਤੇ ਕਿਹਾ ਜਾ ਰਿਹਾ, ਪਰ ਲੋਕਾਂ ਦੇ ਵੱਲੋਂ ਕਰੋਨਾ ਟੈਸਟ ਕਰਾਉਣ ਸੰਬੰਧੀ ਨਾ ਪੱਖੀ ਵਤੀਰਾ ਜਿਹੜਾ ਜੀ ਉਹ ਅਪਣਾਇਆ ਜਾ ਰਿਹਾ, ਜਿਹਦੇ ਕਰਕੇ ਸਿਹਤ ਵਿਭਾਗ ਬੜੀ ਮੁਸ਼ਕਲ ਮਹਿਸੂਸ ਕਰ ਰਿਹਾ। ਇਹ ਜਿਹੜਾ ਜੀ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕ ਕਹਿੰਦੇ ਆ ਕਿ ਅਸੀਂ ਟੈਸਟ ਨਹੀਂ ਜਿਹੜਾ ਜੀ ਉਹ ਕਰਵਾਉਣਾ। ਤੇ ਹੁਣ ਸਵਾਲ ਜਿਹੜਾ ਜੀ ਵੱਡਾ ਇਹ ਆ ਕਿ ਦੇਖੋ ਸਰਕਾਰਾਂ ਦੇ ਉੱਤੇ ਆਪਾਂ ਇਹ ਜਿਹੜੀ ਗੱਲ ਕਰਦੇ ਹਾਂ ਕਿ ਸਰਕਾਰਾਂ ਟੈਸਟ ਨਹੀਂ ਕਰ ਰਹੀਆਂ, ਪਰ ਜਿਹੜੇ ਇਹ ਕੰਟੇਨਮੈਂਟ ਜ਼ੋਨ ਬਣ ਗਏ ਇਹਨਾਂ ਦੇ ਵਿੱਚ ਜਿਹੜੇ ਜਾ ਰਹੇ ਆ ਇਹ ਲੋਕਾਂ ਨੂੰ ਹੁਣ ਕਿਵੇਂ ਜਿਹੜਾ ਜੀ ਉਹ ਪ੍ਰੇਰਿਆ ਜਾਵੇ ਕਿ ਉਹ ਇਹ ਟੈਸਟ ਕਰਵਾ ਲੈਣ। ਇਹ ਜ਼ਰੂਰੀ ਥੋੜ੍ਹੀ ਹੈ ਵੀ ਜਿਹਦਾ ਟੈਸਟ ਆਇਆ ਤੇ ਉਹ ਪੋਜ਼ੀਟਿਵ ਹੀ ਆਉਣਾ। ਜੇ ਪੋਜ਼ੀਟਿਵ ਆਉਂਦਾ ਵੀ ਹੈ ਤੇ ਫਿਰ ਉਹਦਾ ਇਲਾਜ ਅੱਗੋਂ ਜਿਹੜਾ ਜੀ ਉਹ ਕੀਤਾ ਜਾ ਸਕਦਾ। ਇਹ ਜਿਹੜੀ ਇਸ ਤਰ੍ਹਾਂ ਦੀ ਲੋਕਾਂ ਦੀ ਮਾਨਸਿਕਤਾ ਹੈ, ਇਹ ਸਮਝ ਤੋਂ ਬੜੀ ਜਿਹੜਾ ਜੀ ਉਹ ਪਰੇ ਆ ਕਿ ਲੋਕ ਮਰਨ ਨੂੰ ਤਰਜੀਹ ਦੇ ਰਹੇ ਆ, ਜਾਂ ਉਹ ਕੀ ਕਾਰਨ ਹੈ ਕਿ ਜਿਹਦੇ ਕਰਕੇ ਉਹ ਕਹਿ ਰਹੇ ਕਿ ਅਸੀਂ ਟੈਸਟ ਹੀ ਨਹੀਂ ਕਰਵਾਉਣੇ ਜੀ। ਤੇ ਅੱਗੇ ਆਪਾਂ ਹਰਿਆਣੇ ਦੀ ਗੱਲ ਕਰਦੇ ਹਾਂ, ਉੱਥੇ ਵੀ ਕਰੋਨਾ ਦਾ ਕਹਿਰ, ਇੱਕ ਦਿਨ ਦੇ ਵਿੱਚ ਹੀ 11 ਮੌਤਾਂ ਹੋਈਆਂ। ਬਿਲਕੁਲ ਜੀ, ਐਕਚੁਅਲੀ ਕੋਈ ਸੂਬਾ ਵੈਸੇ ਬਚਿਆ ਨਹੀਂ ਗਾ ਜੀ। ਹਰਿਆਣਾ ਪਹਿਲਾਂ ਇੱਥੇ ਜ਼ਰੂਰ ਥੋੜਾ ਘੱਟ ਰਿਹਾ, ਹੁਣ ਬੜੀ ਤੇਜ਼ੀ ਦੇ ਨਾਲ ਅੰਕੜਾ ਜਿਹੜਾ ਹਰਿਆਣੇ ਦੇ ਵਿੱਚ ਮੌਤਾਂ ਦਾ ਵੀ ਵੱਧ ਰਿਹਾ। 24 ਘੰਟਿਆਂ ਦੇ ਵਿੱਚ 11 ਲੋਕਾਂ ਦੀ ਮੌਤ ਹਰਿਆਣੇ ਦੇ ਵਿੱਚ ਹੋ ਗਈ ਹੈ ਔਰ ਇਹ ਇੱਕ ਦਿਨ ਦੇ ਵਿੱਚ ਹਰਿਆਣੇ 'ਚ ਹੋਣ ਵਾਲੀਆਂ ਸਭ ਤੋਂ ਵੱਧ ਮੌਤਾਂ ਨੇ। ਗੁੜਗਾਉਂ ਦੇ ਵਿੱਚ 6, ਫਰੀਦਾਬਾਦ 4, ਅੰਬਾਲਾ ਦੇ ਵਿੱਚ 1 ਮਰੀਜ਼ ਦੀ ਮੌਤ ਜਿਹੜੀ ਆ ਉਹ ਹੋਈ ਆ। ਫਰੀਦਾਬਾਦ ਦੇ ਵਿੱਚ 22 ਤੇ ਗੁੜਗਾਉਂ ਦੇ ਵਿੱਚ 19 ਮੌਤਾਂ ਹੋਈਆਂ ਨੇ। ਇੱਥੇ ਜਿਹੜੀ ਇੱਕ ਚੀਜ਼ ਸਮਝਣ ਵਾਲੀ ਆ, ਚਾਹੇ ਆਪਾਂ ਅੰਮ੍ਰਿਤਸਰ ਦੀ ਗੱਲ ਕੀਤੀ ਆ, ਚਾਹੇ ਇਹ ਬਹੁਤ ਵੱਡੇ ਸ਼ਹਿਰ ਨੇ ਹਰਿਆਣੇ ਦੇ। ਗੁੜਗਾਉਂ ਬਹੁਤ ਵੱਡਾ, ਕੰਜਸਟਡ ਆ ਬਹੁਤ, ਫਰੀਦਾਬਾਦ ਬਹੁਤ ਵੱਡਾ, ਅੰਬਾਲਾ ਵੀ ਵੱਡਾ। ਫਰੀਦਾਬਾਦ ਤੇ ਗੁੜਗਾਉਂ ਦੇ ਮੁਕਾਬਲੇ ਤਾਂ ਨਹੀਂ ਹੈਗਾ ਉਹ, ਪਰ ਬਹੁਤ ਵੱਡਾ ਸ਼ਹਿਰ ਆ ਫਿਰ ਵੀ। ਮਤਲਬ ਕਿ ਭੀੜ ਭਾੜੇ ਵਾਲੇ ਇਲਾਕਿਆਂ ਦੇ ਵਿੱਚ ਹੀ ਜਿਹੜਾ ਉਹ ਕਮਿਊਨਿਟੀ ਸਪਰੈਡ ਵਾਲੀ ਗੱਲ ਹੈ ਨਾ ਜੀ, ਉਹ ਕਿਤੇ ਨਾ ਕਿਤੇ ਉਸ ਪਾਸੇ ਵੱਲ ਨੂੰ ਇਹ ਜਾ ਰਹੀ ਹੈ। ਹਰਿਆਣੇ ਦੇ ਵਿੱਚ ਜਿਹੜੀਆਂ ਮੌਤਾਂ ਦੀ ਗਿਣਤੀ ਆ ਉਹ 66 ਹੋ ਗਈ ਹੈ ਟੋਟਲ। 11 ਦਿਨਾਂ ਦੇ ਵਿੱਚ ਰੋਜ਼ ਐਵਰੇਜ 4 ਲੋਕ ਕਰੋਨਾ ਵਾਇਰਸ ਦੇ ਨਾਲ ਜ਼ਿੰਦਗੀ ਦੀ ਜੰਗ ਹਾਰ ਰਹੇ ਆ। ਕੱਲ 411 ਨਵੇਂ ਮਾਮਲੇ ਜਿਹੜਾ ਜੀ ਉਹ ਸਾਹਮਣੇ ਆਏ ਔਰ 6000 ਨੂੰ ਕ੍ਰਾਸ ਕਰ ਗਏ ਜੀ। 6118 ਗਿਣਤੀ ਜਿਹੜੀ ਹੈ ਜੀ ਉਹ ਹੋ ਗਈ ਹੈ। ਗੁੜਗਾਉਂ ਦੇ ਵਿੱਚ 191 ਜਿਹੜੇ ਮਰੀਜ਼ ਨੇ, ਫਰੀਦਾਬਾਦ 74 ਔਰ ਰੋਹਤਕ ਦੇ ਵਿੱਚ 29 ਨਵੇਂ ਜਿਹੜੇ ਮਰੀਜ਼ ਇਹ ਮਿਲ ਰਹੇ ਆ ਔਰ ਅੰਬਾਲੇ 24, ਕਰਨਾਲ 'ਚ 17। ਜਿਹੜੇ ਸੈਂਪਲਿੰਗ ਹੈ ਜੀ ਉਹ ਲੋਕਾਂ ਦੀ ਜ਼ਰੂਰ ਵੱਡੀ ਗਿਣਤੀ ਦੇ ਵਿੱਚ ਹਰਿਆਣੇ ਦੇ ਵਿੱਚ ਲਈ ਜਾ ਰਹੀ ਹੈ। ਅਜੇ 6000 ਰਿਪੋਰਟਾਂ ਜਿਹੜੀਆਂ ਜੀ ਉਹ ਪੈਂਡਿੰਗ ਨੇ। 7 ਦਿਨਾਂ ਦੇ ਵਿੱਚ ਦੁੱਗਣੇ ਜਿਹੜੇ ਜੀ ਉਹ ਮਰੀਜ਼ ਹੋ ਗਏ ਆ। 3.80% ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ
ਪਰ ਇਹਦੇ ਵਿੱਚ ਇਹ ਵੀ ਹੈ ਕਿ ਠੀਕ ਹੋਣ ਵਾਲੇ ਮਰੀਜ਼ ਵੀ ਜਿਹੜੇ ਵੀ ਉਹ ਹੈਗੇ, ਉਹਨਾਂ ਦੀ ਗਿਣਤੀ ਵੀ ਹੈਗੀ ਹੈ। ਗੁੜਗਾਉਂ 36, ਸੋਨੀਪਤ 10,007 ਜਿਹੜੇ ਵੀ ਉਹ ਠੀਕ ਹੋਏ ਨੇ। ਇਹਦੇ ਵਿੱਚ ਇਹ ਜ਼ਰੂਰ ਹੈ ਕਿ ਇਹ ਵੱਡੇ ਸ਼ਹਿਰਾਂ ਦੇ ਆਪਾਂ ਗਿਣੀਏ ਤਾਂ ਇੱਕ ਗੁੜਗਾਉਂ ਦੇ ਵਿੱਚ ਥੋੜੇ 36 ਮਰੀਜ਼ ਜ਼ਰੂਰ ਠੀਕ ਹੋਏ, ਬਾਕੀ ਥਾਵਾਂ ਦੇ ਉੱਤੇ ਠੀਕ ਜਿਹੜਾ ਜੀ ਉਹ ਨਹੀਂ ਹੋਏ। ਅਸਲ ਤੇ ਫਿਕਰਮੰਦੀ ਜਿਹੜੀ ਹੈ ਨਾ ਜੀ, ਉਹ ਚਾਹੇ ਪੰਜਾਬ ਦੀ ਆ ਚਾਹੇ ਹਰਿਆਣੇ ਦੀ ਆ, ਇਹ ਵੱਡੇ ਸ਼ਹਿਰਾਂ ਦੀ ਔਰ ਖਾਸ ਤੌਰ ਦੇ ਉੱਤੇ ਜਿਹੜੇ ਭੀੜ ਭਾੜ ਵਾਲੇ ਇਲਾਕੇ ਨੇ ਉਹਨਾਂ ਦੀ ਜ਼ਿਆਦਾ ਫਿਕਰਮੰਦੀ ਹੈ। ਇੱਕ ਗੱਲ ਤੁਸੀਂ ਨੋਟਿਸ ਜਿਹੜੀ ਜੀ ਉਹ ਕੀਤੀ ਕਿ ਪਿੰਡਾਂ ਦੇ ਵਿੱਚ ਗਿਣਤੀ ਜਿਹੜੀ ਆ ਉਹ ਮਰੀਜ਼ਾਂ ਦੀ ਘੱਟ ਹੈ। ਉਹ ਖੁੱਲਾ ਮਾਹੌਲ, ਖੁੱਲੀ ਜਿਹੜੀ ਦੀ ਉਹ ਹਵਾ ਤੇ ਕੰਜਸਟਡ ਏਰੀਆ ਨਾ ਹੋਣੇ, ਉਹ ਸ਼ਾਇਦ ਇੱਕ ਵੱਡਾ ਰੀਜ਼ਨ ਹੈ। ਜੀ ਬਚਣਾ ਚਾਹੀਦਾ ਬਸ ਇਸ ਤੋਂ। ਤੇ ਅੱਗੇ ਕਰਦੇ ਹਾਂ, ਘਰ ਘਰ ਰੁਜ਼ਗਾਰ ਵਾਲੀ ਜਿਹੜੀ ਗੱਲ ਆ, ਸਰਕਾਰ ਹੁਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰੂਗੀ। ਬਿਲਕੁਲ ਜੀ, ਕੁਛ ਨਾ ਕੁਛ ਕਾਗਜ਼ਾਂ ਦੇ ਢਿੱਡ ਤਾਂ ਭਰਨੇ ਆ। ਪੰਜਾਬ ਸਰਕਾਰ ਹੁਣ ਬੇਰੁਜ਼ਗਾਰਾਂ ਨੂੰ ਲੱਭੂਗੀ ਜੀ, ਜਿਹੜੇ ਲੇਬਰ ਦੇ ਤੌਰ ਦੇ ਉੱਤੇ ਕੰਮ ਕਰਨ ਦੇ ਚਾਹਵਾਨ ਨੇ। ਸ਼ਾਇਦ ਇਸ ਕਰਕੇ ਆ ਕਿ ਕੱਲ ਤੋਂ ਇਹ ਬੜਾ ਚੱਲ ਰਿਹਾ ਕਿ ਪੜ੍ਹੇ ਲਿਖੇ MA MEd BA BEd ਟੈਟ ਪਾਸ ਕੀਤੇ ਹੋਏ, ਟੈਟ ਪਾਸ ਜਿਹੜਾ ਮਤਲਬ ਇਹ ਕਿ ਟੈਟ ਦਾ ਟੈਸਟ ਬੜਾ ਔਖਾ, ਇਹ ਟੀਚਰ ਬਣਨ ਦੇ ਵਾਸਤੇ ਜਿਹੜਾ ਜੀ ਉਹ ਕਰਨਾ ਪੈਂਦਾ, ਉਹ ਪਨੀਰੀ ਪੁੱਟ ਰਹੇ, ਝੋਨਾ ਲਾ ਰਹੇ ਆ ਥਾਵਾਂ ਦੇ ਉੱਤੇ। ਤੇ ਜਿਹੜੇ ਇੱਥੇ ਜਿਨ੍ਹਾਂ ਦੇ ਧੌਣ 'ਚ ਕਿੱਲਾ ਅੜਿਆ ਨਾ, ਉਹ ਉਹਨਾਂ ਨੂੰ ਮਜ਼ਾਕ ਕਰਕੇ ਲੰਘਦੇ ਆ ਵੀ ਮਾਸਟਰ ਜੀ ਲਾਈ ਜਾਂਦੇ ਹੋ ਝੋਨਾ। ਉਹ ਸ਼ਾਇਦ ਉਹ ਜਿਹੜੀਆਂ ਚੀਜ਼ਾਂ ਸਾਹਮਣੇ ਆਈਆਂ ਨੇ ਤੇ ਪੰਜਾਬ ਸਰਕਾਰ ਨੂੰ ਇਹ ਲੱਗਦਾ ਵੀ ਜੇ ਸਾਰੇ ਮਜ਼ਦੂਰੀ ਕਰਨਾ ਚਾਹੁੰਦੇ ਤੇ ਮਜ਼ਦੂਰੀ ਦੀ ਰਜਿਸਟ੍ਰੇਸ਼ਨ ਕਰ ਲਓ। ਕੱਲ ਨੂੰ ਫਿਰ ਉਹ ਅੰਕੜੇ ਦੱਸੇ ਜਾਣਗੇ ਵੀ ਇੰਨਿਆਂ ਦੀ ਰਜਿਸਟ੍ਰੇਸ਼ਨ ਕੀਤੀ ਸੀ, ਇੰਨਿਆਂ ਨੂੰ ਅਸੀਂ ਕੰਮ ਦਿਵਾਤਾ। ਇਹ ਉਸ ਪਾਸੇ ਵੱਲ ਨੂੰ ਆ। ਔਰ ਜਿਹੜਾ ਘਰ ਘਰ ਜਿਹੜਾ ਰੁਜ਼ਗਾਰ ਹੈ, ਇਹ ਉਹਦੇ ਵੱਲ ਨੂੰ ਸਟੈਪ ਜਿਹੜੇ ਜੀ ਉਹ ਕਹੇ ਜਾ ਸਕਦੇ ਆ। ਇਹ ਕਿਹਾ ਜਾ ਤਾਲਾਬੰਦੀ ਦੇ ਦੌਰਾਨ ਪ੍ਰਵਾਸੀ ਕਾਮਿਆਂ ਦੀ ਹਿਜਰਤ ਤੋਂ ਬਾਅਦ ਹੁਣ ਸਰਕਾਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਕਰੂਗੀ ਤਾਂ ਕਿ ਖੇਤੀ ਸੈਕਟਰ ਤੇ ਪ੍ਰਵਾਸੀ ਕਾਮੇ ਜਿਹੜੇ ਨੇ ਉਹਦੇ ਖੱਪੇ ਨੂੰ ਪੂਰਾ ਕੀਤਾ ਜਾ ਸਕੇ। ਅਗਲੇ 1.5 ਮਹੀਨੇ ਦੇ ਦੌਰਾਨ ਲੇਬਰ ਦੀ ਰਜਿਸਟ੍ਰੇਸ਼ਨ ਕਰਨ ਦੇ ਵਾਸਤੇ ਕਿਹਾ ਗਿਆ। ਹਰ ਜ਼ਿਲ੍ਹੇ ਨੂੰ 6,000 ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਦਾ ਟੀਚਾ ਦਿੱਤਾ ਗਿਆ। ਇਹਦੇ ਨਾਲ 6,000 ਅਸਾਮੀਆਂ ਦੀ ਸ਼ਨਾਖਤ ਕੀਤੀ ਜਾਣੀ ਹੈ। ਝੋਨੇ ਦੀ ਲਵਾਈ ਕਰਕੇ ਖੇਤੀ ਸੈਕਟਰ ਦੇ ਵਿੱਚ ਖੇਤ ਮਜ਼ਦੂਰ ਲੱਗੇ ਹੋਏ ਆ। ਆਮ ਦਿਨਾਂ ਦੇ ਵਿੱਚ ਰੁਜ਼ਗਾਰ ਇੱਕ ਵੱਡਾ ਮਸਲਾ ਹੈ। ਸਰਕਾਰ ਦੇ ਵੱਲੋਂ ਫੀਲਡ ਦੇ ਵਿੱਚ ਟੀਮਾਂ ਬਣਾਈਆਂ ਗਈਆਂ ਨੇ ਜਿਹੜੀਆਂ ਪਿੰਡਾਂ ਸ਼ਹਿਰਾਂ ਤੇ ਲੇਬਰ ਚੌਂਕ ਤੋਂ ਮਜ਼ਦੂਰਾਂ ਨੂੰ ਲੱਭਣਗੀਆਂ ਔਰ ਹੁਨਰਮੰਦ ਤੇ ਅਰਧ ਹੁਨਰਮੰਦ ਕਾਮਿਆਂ ਦੀ ਭਾਲ ਕੀਤੀ। ਹਰ ਵੱਡੇ ਜ਼ਿਲ੍ਹੇ ਨੂੰ 4500 ਹੁਨਰਮੰਦ ਤੇ ਛੋਟੇ ਜ਼ਿਲ੍ਹੇ ਨੂੰ 3000 ਹੁਨਰਮੰਦ ਕਾਮਿਆਂ ਦੀ ਰਜਿਸਟ੍ਰੇਸ਼ਨ ਦਾ ਟੀਚਾ ਦਿੱਤਾ ਗਿਆ। ਔਰ ਇਹ ਵੀ ਕਿਹਾ ਗਿਆ ਕਿ ਚੰਗੀਆਂ ਨੌਕਰੀਆਂ ਦੀ ਤਲਾਸ਼ ਵਾਲੇ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਰਜਿਸਟਰਡ ਕੀਤਾ ਜਾਣਾ, ਜਿਨ੍ਹਾਂ ਦੀ ਗਿਣਤੀ ਦਾ ਕੋਈ ਟੀਚਾ ਨਹੀਂ ਜਿਹੜਾ ਰੱਖਿਆ ਗਿਆ। ਐਕਚੁਅਲੀ ਕੀ ਆ ਕਿ ਇਹ ਸਰਕਾਰ ਮੰਨਦੀ ਨਹੀਂ, ਇੱਕ ਤਾਂ ਮਜ਼ਦੂਰਾਂ ਨੂੰ ਨਹੀਂ ਉਹ ਮੰਨਦੀ ਕਿ ਇੱਥੇ ਕੋਈ ਮਜ਼ਦੂਰੀ ਦੀ ਸਮੱਸਿਆ। ਮੁੱਖ ਮੰਤਰੀ ਕਹੀ ਜਾਂਦੇ ਸਾਡੇ ਮਜ਼ਦੂਰ ਗਏ ਹੀ ਨਹੀਂ, ਜਾਂ ਇਹ ਕਹਿੰਦੇ ਆ ਕਿ ਮੈਨੂੰ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਹੀ ਜਾਂਦੇ ਆ ਕੇ ਸਾਨੂੰ ਲੈ ਜਾਓ, ਛੇਤੀ ਜਿਹੜਾ ਜੀ ਉਹ ਲੈ ਜਾਓ। ਇਹ ਪਤਾ ਰਿਐਲਿਟੀ ਸਰਕਾਰ ਨੂੰ ਵੀ ਹੈ ਕਿ ਮਜ਼ਦੂਰ ਵੱਡੀ ਗਿਣਤੀ 'ਚ ਚਲੇ ਗਏ। ਇਹ ਬਹੁਤ ਵੱਡੀ ਸਮੱਸਿਆ ਜਿਹੜੀ ਜੀ ਉਹ ਆ ਗਈ ਤੇ ਆਉਣ ਵਾਲੀ ਆ ਆਉਂਦੇ ਦਿਨਾਂ 'ਚ। ਇਹ ਤਾਂ ਅਜੇ ਕਿਸਾਨਾਂ ਨੂੰ ਆ ਰਹੀ ਹੈ। ਇੰਡਸਟਰੀ ਦਾ ਜਿਹੜਾ ਜੀ ਐਟਲਸ ਸਾਈਕਲ ਬੰਦ ਹੋ ਗਿਆ ਜੀ, ਕਿੱਡੀ ਵੱਡੀ ਉਹ ਇੰਡਸਟਰੀ। ਬਾਕੀ ਜਿਹੜੀ ਆ ਉਹ ਡਾਵਾਡੋਲ ਆ ਇੰਡਸਟਰੀ। ਉਸ ਭਾਅ ਦੀ ਲੇਬਰ ਜਿਹੜੀ ਆ ਜੀ ਉਹ ਨਹੀਂ ਮਿਲਣੀ, ਭਾਅ ਨਾ ਵੀ ਹੋਵੇ ਲੇਬਰ ਨਹੀਂ ਜਿਹੜੀ ਜੀ ਉਹ ਮਿਲਣੀ। ਮੈਂ ਕੱਲ ਵੀ ਗੱਲ ਕਰ ਰਿਹਾ ਸੀ, ਪ੍ਰੋਫੈਸਰ ਜਗਮੋਹਨ ਸਿੰਘ ਹੁਰੀ ਨੇ, ਉਹ ਬੜਾ ਇਹਦੇ ਉੱਤੇ ਵਰਕ ਕਰਦੇ ਨੇ। ਉਹ ਇੱਕ ਗੱਲ ਜਿਹੜੀ ਜੀ ਉਹ ਕਹਿੰਦੇ ਸੀ ਵੀ ਜਿਹੜੀ ਲੇਬਰ ਇੱਕ ਵਾਰੀ ਲੇਬਰ ਛੱਡ ਗਈ, ਪੰਜਾਬੀ ਲੇਬਰ ਦੀ ਉਹ ਗੱਲ ਕਰ, ਉਹ ਲੇਬਰ ਵੱਲ ਨੂੰ ਨਹੀਂ ਪਰਤਣਗੇ। ਉਹ ਲੇਬਰ ਵੱਲ ਨੂੰ ਨਹੀਂ ਪਰਤਣਗੇ। ਉਹ ਜਿਵੇਂ ਆ ਝੋਨੇ ਵਗੈਰਾ ਦੀ ਚੱਲ ਰਹੀ ਇੱਥੋਂ ਤੱਕ ਤਾਂ ਕਰ ਲੈਣਗੇ। ਜੇ ਤੁਸੀਂ ਇਹ ਐਕਸਪੈਕਟ ਕਰੋਗੇ ਕਿ ਕੱਲ ਨੂੰ ਰੇਹੜੀਆਂ ਲਾਉਣਗੇ ਜਾਂ ਦੂਜੇ ਕੰਮ, ਜਾਂ ਜਿਹੜੇ ਜਿਸ ਤਰੀਕੇ ਦੇ ਨਾਲ ਇਹ ਇੰਡਸਟਰੀ ਦੇ ਮੂਹਰੇ ਲਾਈਨਾਂ ਜਿਹੜੀਆਂ ਲੱਗਦੀਆਂ ਸੀਗੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ, ਸਵੇਰ ਨੂੰ ਲੁਧਿਆਣੇ ਚੋਂ ਲੰਘਦੇ ਆ ਜਿਹੜੇ ਦਿਹਾੜੀ ਕਰਦੇ ਸੀ, ਇਹ ਐਟਲਸ ਹੀਰੋ ਦੀਆਂ ਮੇਨ ਰੋਡ ਦੇ ਉੱਤੇ ਹੀ ਫੈਕਟਰੀ ਆ ਜੀ, ਉਹਦੇ ਉੱਤੇ ਲਾਈਨਾਂ ਲੱਗੀਆਂ ਹੋਈਆਂ ਸੀ। ਉਹ ਨਹੀਂ ਲੱਭਣੀਆਂ ਮੁੜ ਕੇ। ਉਹ ਇੰਡਸਟਰੀ ਨੂੰ ਜਿਹੜਾ ਜੀ ਉਹ ਲੈ ਕੇ ਬਹਿ ਜਾਣਗੀਆਂ। ਇਸ ਇੰਡਸਟਰੀ ਨੇ ਉਹਨਾਂ ਮਜ਼ਦੂਰਾਂ ਨੂੰ ਨਹੀਂ ਸੰਭਾਲਿਆ। ਜਿਹੜੇ ਉਹ ਮਜ਼ਦੂਰ ਗਏ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਵੱਡਾ ਸਵਾਲ ਸੀ ਕਿ ਅਸੀਂ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀ, ਅਸੀਂ ਇੰਡਸਟਰੀਆਂ ਚਲਾਈਆਂ। ਉਹ ਕਿੰਨੇ ਇੰਡਸਟਰੀਅਲਿਸਟ ਜਿਹੜੇ ਜੀ ਵੱਡੀਆਂ ਵੱਡੀਆਂ ਕੋਠੀਆਂ ਗੱਡੀਆਂ ਬਣਾ ਕੇ ਬਹਿ ਗਏ। 2 ਮਹੀਨਿਆਂ ਦੇ ਵਾਸਤੇ ਇਹਨਾਂ ਮਜ਼ਦੂਰਾਂ ਨੂੰ ਨਹੀਂ ਉਹ ਸੰਭਾਲ ਸਕੇ। ਜਿੱਥੋਂ ਇਹ ਪ੍ਰਵਾਸ ਸ਼ੁਰੂ ਹੋਏ ਨੇ, ਇਕੱਲੇ ਪੰਜਾਬ ਦੀ ਗੱਲ ਨਹੀਂ, ਸਾਰੇ ਓਵਰਆਲ ਜਿਹੜੀ ਗੱਲ ਹੈ, ਉਹਨਾਂ ਨੇ ਬਹੁਤ ਕਮਾ ਲਿਆ। ਇਹ ਸੋਚਿਆ ਹੀ ਨਾ ਕਿ ਅਸੀਂ ਜਿਨ੍ਹਾਂ ਦੇ ਸਿਰ ਦੇ ਉੱਤੇ ਅਸੀਂ ਇੰਡਸਟਰੀ ਚਲਾਉਂਦੇ ਹਾਂ, ਜੇ 2 ਮਹੀਨੇ ਅਸੀਂ ਇਹਨਾਂ ਨੂੰ ਰੋਟੀ ਦੇ ਦਾਂਗੇ, 2 ਮਹੀਨੇ ਇਹਨਾਂ ਦੀ ਰੋਟੀ ਦਾ ਜੁਗਾੜ ਕਰ ਲਾਂਗੇ। ਉਹ ਨਹੀਂ ਸੀ ਜਾਂਦੇ ਜੀ, ਉਹ ਬਿਲਕੁਲ ਨਹੀਂ ਸੀ ਜਾਂਦੇ। ਉਹ ਕਿਉਂ ਜਾਂਦੇ? ਜਦੋਂ ਉਹਨਾਂ ਨੂੰ ਇੱਥੇ ਰੁਜ਼ਗਾਰ ਜਿਹੜਾ ਵੀ ਮਿਲ ਰਿਹਾ, ਰੋਟੀ ਮੁੱਕ ਗਈ, ਦਾਣਾ ਪਾਣੀ ਮੁੱਕ ਗਿਆ, ਬਾਹਰ ਨਿਕਲਦੇ ਤੇ ਡਾਂਗਾ ਪੈਂਦੀਆਂ। ਉਹ ਨਿਰਾਸ਼ ਹੋ ਕੇ ਇੱਥੋਂ ਜਿਹੜਾ ਜੀ ਗਏ ਆ। ਇਸ ਕਰਕੇ ਇਹ ਭੁਗਤਣਾ ਪੈਣਾ। ਇਹ ਜਿਹੜੀ ਰਜਿਸਟ੍ਰੇਸ਼ਨ ਸ਼ੁਰੂ ਹੋਈ ਆ, ਇਹ ਭਵਿੱਖ ਨੂੰ ਲੈ ਕੇ ਜਿਹੜੀ ਹੋਈ ਆ। ਪਤਾ ਹੈਗਾ, ਮੰਨਦੇ ਨਹੀਂਗੇ ਕਿ ਕਿੱਡੀ ਵੱਡੀ ਸਮੱਸਿਆ ਜਿਹੜੀ ਉਹ ਖੜੀ ਹੋਣ ਵਾਲੀ ਹੈ। ਜੀ
ਤੇ ਅੱਗੇ ਸੋਸ਼ਲ ਡਿਸਟੈਂਸ ਦੀ ਗੱਲ ਕਰਦੇ ਹਾਂ, ਕਰੋਨਾ ਦੀ ਗੱਲ ਕਰਦੇ ਹਾਂ, ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲੇ ਆ ਉਹ ਤੁੰਨ ਕੇ ਬੱਸਾਂ ਨੂੰ ਲਿਆ ਰਹੇ ਆ, ਸੋਸ਼ਲ ਡਿਸਟੈਂਸ ਦੀ ਤਾਂ ਕੋਈ ਗੱਲ ਹੀ ਨਹੀਂ ਕਹਿੰਦੇ। ਐਕਚੁਅਲੀ ਜਦੋਂ ਇਹ ਬੱਸਾਂ ਸ਼ੁਰੂ ਹੋਈਆਂ ਸੀ ਉਦੋਂ ਪ੍ਰਾਈਵੇਟ ਬੱਸਾਂ ਵਾਲੇ ਨਹੀਂ ਸੀ ਤੁਰਦੇ। ਕਿਉਂ ਨਹੀਂ ਸੀ ਤੁਰਦੇ? ਉਹਦਾ ਮੇਨ ਕਾਰਨ ਸੀਗਾ ਕਿ ਸਰਕਾਰ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਜਿਹੜੀ 53 ਸੀਟਾਂ ਵਾਲੀ ਜਿਹੜੀ ਬੱਸ ਆ ਉਹਦੇ ਵਿੱਚ 32 ਸਵਾਰੀਆਂ ਚੜ੍ਹਨਗੀਆਂ। ਉਹ ਕਹਿੰਦੇ ਇੰਨੇ ਤੇ ਨਹੀਂ ਅਸੀਂ ਲਿਆਉਂਦੇ ਜੀ। ਹੁਣ ਇਸ ਵੇਲੇ ਜਿਹੜੀਆਂ ਬਠਿੰਡੇ ਤੋਂ ਚੱਲਦੀਆਂ ਨੇ ਉਹ ਲੋਕਾਂ ਨੂੰ ਟ੍ਰੇਨ ਦੀ ਯਾਦ ਜਿਹੜੀ ਦੀ ਉਹ ਕਰਾ ਰਹੀਆਂ ਨੇ। ਬੱਸਾਂ ਤਾਂ ਚੱਲ ਰਹੀਆਂ, ਟਾਈਮ ਘੱਟ ਹੋਣ ਕਰਕੇ ਨਿਯਮ ਛਿੱਕੇ ਟੰਗੇ ਜਾ ਰਹੇ ਆ। ਕਾਰਾਂ ਲੋਕਾਂ ਨੂੰ ਵਾਰਾਂ ਨਹੀਂ ਖਾਂਦੀਆਂ। 3 ਜਣਿਆਂ ਤੋਂ ਵੱਧ ਹੋਣ ਦੀ ਸੂਰਤ ਦੇ ਵਿੱਚ ਹੀ ਮੋਟੇ ਚਲਾਨ ਭੁਗਤਣੇ ਪੈਂਦੇ ਆ। ਬਠਿੰਡੇ ਤੋਂ ਰੋਜ਼ ਹਜ਼ਾਰਾਂ ਕਰਮਚਾਰੀ ਨੇ ਨੇੜੇ ਤੇੜੇ ਦੇ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਡਿਊਟੀ ਕਰਨ ਜਾਂਦੇ ਨੇ। ਇਹਨਾਂ ਦੇ ਵਾਸਤੇ ਆਵਾਜਾਈ ਦਾ ਜਿਹੜਾ ਸਾਧਨ ਉਹ ਟ੍ਰੇਨ ਹੈ। ਇਹ ਲਾਕਡਾਊਨ ਹੋਣ ਕਰਕੇ ਟ੍ਰੇਨ ਤੇ ਬੱਸਾਂ ਦਾ ਚੱਕਾ ਜਿਹੜਾ ਦੀ ਉਹ ਜਾਮ ਹੋਣ ਕਰਕੇ ਇਹ ਪ੍ਰਾਈਵੇਟ ਆਪਣੇ ਵਹੀਕਲਾਂ ਦੇ ਉੱਤੇ ਜ਼ਰੂਰ ਜਾਂਦੇ ਰਹੇ। ਬੱਸਾਂ ਦੀ ਬੇਯਕੀਨੀ ਵਾਲੀ ਕਹਾਣੀ ਜਿਹੜੀ ਹੈ ਜੀ ਉਹਦੇ ਕਰਕੇ ਜ਼ਿਆਦਾ ਸਵਾਰੀਆਂ ਹੋਣ ਕਰਕੇ ਮੁਲਾਜ਼ਮ ਇਹਨਾਂ 'ਚ ਪੈਰ ਪਾਉਣ ਤੋਂ ਕੰਨੀ ਜਿਹੜਾ ਜੀ ਉਹ ਕਤਰਾਉਂਦੇ ਆ। ਨਿੱਜੀ ਬੱਸਾਂ ਵਾਲੇ ਜਿਹੜੇ ਪ੍ਰਾਈਵੇਟ ਬੱਸਾਂ ਵਾਲੇ ਨੇ ਉਹ ਕੋਵਿਡ ਨਿਯਮਾਂ ਨੂੰ ਛਿੱਕੇ ਟੰਗ ਕੇ ਤੁੰਨ ਕੇ ਸਵਾਰੀਆਂ ਜਿਹੜੀਆਂ ਜੀ ਉਹ ਵਧਾ ਰਹੇ ਆ। ਚਲਾਨ ਬੁੱਕ ਦੇ ਉੱਤੇ ਤੇ ਟ੍ਰੈਫਿਕ ਅਧਿਕਾਰੀਆਂ ਦੀ ਜਿਹੜੇ ਨੇ ਜੀ ਉਹਨਾਂ ਨੂੰ 2 ਵੀਲਰ ਤਾਂ ਦੀਦੇ ਆ ਤੇ ਇਹਦੇ ਉੱਤੇ ਮਾਸਕ ਨਹੀਂ ਪਾਇਆ ਹੋਇਆ ਜਾਂ 2 ਜਣੇ ਕਿਉਂ ਬੈਠੇ? ਕਿਉਂਕਿ ਇਹ ਬੱਸਾਂ ਜਿਹੜੀਆਂ ਜੀ ਵੱਡੇ ਲੋਕਾਂ ਦੀਆਂ ਨੇ, ਇਸ ਕਰਕੇ ਉਹਨਾਂ ਦਾ ਚਲਾਨ ਕਰਨ ਦੇ ਵਾਸਤੇ ਕੋਈ ਹੱਥ ਨਹੀਂ ਉਹਨਾਂ ਨੂੰ ਪਾ ਰਿਹਾ। ਜਿਹੜੇ ਮੁਲਾਜ਼ਮ ਨੇ ਉਹ ਕਹਿੰਦੇ ਕਿ ਅਸੀਂ ਕਰੀਏ ਕਿ ਜਿਨ੍ਹਾਂ ਨੇ ਜਾਣਾ ਕਿ ਅਸੀਂ ਆਪਣੇ ਮੰਜ਼ਿਲ ਦੇ ਉੱਤੇ ਵੀ ਪਹੁੰਚਣਾ, ਨੌਕਰੀਆਂ ਵਗੈਰਾ ਜਿਹੜੀਆਂ ਜੀ ਉਹ ਕਰਨੀਆਂ ਨੇ। ਪੈਸੇ ਘੱਟ ਗਏ, ਲੋਕ ਇਹ ਸੋਚਦੇ ਆ ਕਿ ਜੇ 2 ਵੀਲਰ ਜਾਂ ਆਪਣੀ ਗੱਡੀ ਜਿਹੜੀ ਲਿਜਾਵਾਂਗੇ ਉਹ ਮਹਿੰਗੀ ਪੈਂਦੀ ਆ। ਬੱਸ ਦੇ ਉੱਤੇ ਪਬਲਿਕ ਟਰਾਂਸਪੋਰਟ ਜਿਹੜੀ ਜੀ ਉਹ ਯੂਜ਼ ਕਰਨਾ ਚਾਹੁੰਦੇ ਆ। ਪ੍ਰਾਈਵੇਟ ਵਾਲੇ ਹੁਣ ਇੱਧਰੋਂ ਜਿਹੜਾ ਜੀ ਉਹ ਉਹਨਾਂ ਦੀ ਚੰਮ ਲਾਉਣ ਲੱਗ ਗਏ ਕਿ ਅਸੀਂ ਘੱਟ ਨਹੀਂ 23 ਵਾਲਾ 25 ਵਾਲਾ ਅਸੀਂ ਨਹੀਂ ਲਿਜਾਵਾਂਗੇ ਜੀ। ਉਹ ਤਾਂ ਭਰ ਕੇ ਲਿਜਾਂਦੇ ਆ। ਉਸੇ ਤਰੀਕੇ ਦੇ ਨਾਲ ਜਿਹੜੀਆਂ ਜੀ ਉਹ ਭਰੀਆਂ ਹੋਈਆਂ ਨੇ, ਨੱਕੋ ਨੱਕ ਭਰੀਆਂ ਬੱਸਾਂ ਦੇ ਵਿੱਚ ਚੜ੍ਹਨ ਤੋਂ ਹੁਣ ਲੋਕ ਕੀ ਕਰਨ? ਉਹ ਕਹਿੰਦੇ ਕੀ ਕਰੀਏ? ਇਸ ਤੋਂ ਬਾਅਦ ਇਹ ਨਹੀਂ ਪਤਾ ਅਗਲਾ ਟਾਈਮ ਜਿਹੜਾ ਜੀ ਉਹ ਕਦੋਂ ਚੱਲਣਾ। ਟ੍ਰੇਨ ਜਿਹੜੀਆਂ ਉਹ ਚੱਲਣ ਦਾ ਕੋਈ ਪਤਾ ਨਹੀਂ ਕਿ ਚੱਲਣੀਆਂ ਨੇ ਅਜੇ ਕਦੋਂ ਚੱਲਣੀਆਂ ਨੇ। ਉਹ ਟ੍ਰੇਨ ਚੱਲ ਨਹੀਂ ਰਹੀਆਂ। ਇਸ ਕਰਕੇ ਇਹ ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਮਹਾਮਾਰੀ ਦੇ ਵਿੱਚ ਵੀ ਜਿਹੜਾ ਜੀ ਉਹ ਲੋਕਾਂ ਦੀ ਚੰਮ ਲਾਉਣ ਦਾ ਮੌਕਾ ਮਿਲ ਗਿਆ ਔਰ ਇਹ ਗੱਲ ਨੂੰ ਭੁੱਲ ਕੇ ਕਿ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹ ਕਿੱਡਾ ਵੱਡਾ ਰੋਲ ਜਿਹੜਾ ਜੀ ਉਹ ਨਿਭਾ ਰਿਹਾ ਇਸ ਮਹਾਮਾਰੀ ਦੇ। ਬਿਲਕੁਲ ਜੀ, ਜੇ ਲੱਗਦਾ ਹੈ ਕਿ ਬਿਮਾਰੀ ਆ ਰਹੀ ਆ ਫਿਰ ਤੇ ਸਾਰਿਆਂ ਨੂੰ ਇਹਦਾ ਜ਼ਰੂਰ ਫਿਕਰ ਕਰਨਾ ਚਾਹੀਦਾ ਆ। ਉਸ ਦੇ ਨਾਲ ਅਗਲੀ ਗੱਲ ਵੀ ਆਪਾਂ ਇਹ ਕਰਾਂਗੇ ਕਿ ਹੁਣ ਜਿਹੜੀਆਂ ਖਬਰਾਂ ਵੀ ਸੁਣਦੇ ਆ ਉਹ ਭਾਰਤ ਦੇ ਵਿੱਚ ਜਿੱਦਾਂ ਕਰੋਨਾ ਦੀਆਂ ਜ਼ਿਆਦਾ ਖਬਰਾਂ ਆ ਰਹੀਆਂ ਆ। ਇਹ 3 ਮਹਾਨਗਰ ਆ ਜਿਹੜੇ ਵੱਡੇ ਮਰੀਜ਼ਾਂ ਦੇ ਨਾਲ ਸਾਰੇ ਬੈੱਡ ਭਰ ਗਏ। ਬਿਲਕੁਲ ਜੀ, ਇਹ 3 ਜਿਹੜੇ ਨੇ ਇਹਦੇ ਵਿੱਚ ਮੁੰਬਈ ਸ਼ਾਮਿਲ ਹੈ ਜੀ, ਆਰਥਿਕ ਰਾਜਧਾਨੀ ਮੁਲਕ ਦੀ ਰਾਜਧਾਨੀ ਦਿੱਲੀ ਤੇ ਤੀਸਰਾ ਹੈ ਜੀ ਜਿਹੜਾ ਅਹਿਮਦਾਬਾਦ। ਇਹ 3 ਮਹਾਨਗਰ ਨੇ ਜੀ। ਇਹ ਇਸ ਵੇਲੇ ਮੰਦੜੇ ਹਾਲਾਂ ਵੱਲ ਨੂੰ ਜਿਹੜਾ ਜੀ ਉਹ ਤੁਰ ਰਹੇ ਆ। ਵੱਡੇ ਵੱਡੇ ਹਸਪੀਟਲ ਪ੍ਰਾਈਵੇਟ ਸਰਕਾਰੀ ਤਾਂ ਜਿੰਨੇ ਕੁ ਹੈਗੇ ਪਤਾ ਹੀ ਆ, ਪਰ ਸਭ ਤੋਂ ਜ਼ਿਆਦਾ ਮਰੀਜ਼ ਵੀ ਔਰ ਇਹਨਾਂ 3 ਸ਼ਹਿਰਾਂ ਦੇ ਵਿੱਚ ਹਸਪਤਾਲਾਂ 'ਚ ਹੁਣ ਕਰੋਨਾ ਵਾਇਰਸ ਦੇ ਨਾਲ ਪੀੜਤ ਮਰੀਜ਼ਾਂ ਦੇ ਵਾਸਤੇ ਕੋਈ ਬੈੱਡ ਖਾਲੀ ਨਹੀਂ ਆ। ਮੁੰਬਈ ਦਾ ਲੀਲਾਵਤੀ ਹਸਪੀਟਲ ਹੋਵੇ, ਦਿੱਲੀ ਦਾ ਮੈਕਸ ਜਾਂ ਅਹਿਮਦਾਬਾਦ ਦਾ ਸਿਵਲ ਹਸਪੀਟਲ ਬੈੱਡ ਫੁੱਲ ਨੇ। ਕਰੋਨਾ ਮਰੀਜ਼ਾਂ ਦੇ ਵਾਸਤੇ ਬਕਾਇਦਾ ਵੇਟਿੰਗ ਲਿਸਟ ਬਣਾਈ ਜਾ ਰਹੀ ਹੈ। ਉਸ ਵੇਟਿੰਗ ਲਿਸਟ ਦੇ ਵਿੱਚ ਨਾਂ ਲਿਖਵਾਉਣ ਦੇ ਵਾਸਤੇ 1.5 ਲੱਖ ਰੁਪਈਆ ਡਿਪੋਜ਼ਿਟ ਕਰਨ ਨੂੰ ਕਿਹਾ ਜਾ ਰਿਹਾ। ਮਰੀਜ਼ਾਂ ਦੇ ਹਿੱਸੇ ਇਲਾਜ ਨਹੀਂ ਆ ਰਿਹਾ। ਇਹਨਾਂ 3 ਸ਼ਹਿਰਾਂ ਦੇ 18 ਹਸਪੀਟਲ ਨੇ ਜੀ ਜਿੱਥੇ ਬੈੱਡ ਨਹੀਂ ਲੋਕਾਂ ਨੂੰ ਜਿਹੜੇ ਉਹ ਮਿਲ ਰਹੇ। ਦਿੱਲੀ ਸਰਕਾਰ ਨੇ ਦਿੱਲੀ ਕਰੋਨਾ ਨਾਮ ਦੀ ਇੱਕ ਐਪਲੀਕੇਸ਼ਨ ਲਾਂਚ ਕੀਤੀ ਹੈ। ਇਹਦਾ ਮਕਸਦ ਜਨਤਾ ਨੂੰ ਇਹ ਸੌਖਾ ਪਤਾ ਲੱਗ ਸਕੇ ਕਿ ਕਰੋਨਾ ਵਾਇਰਸ ਦਾ ਇਲਾਜ ਕਿਹੜੇ ਹਸਪੀਟਲਾਂ 'ਚ ਕੀਤਾ ਜਾ ਰਿਹਾ, ਕਿਹੜੇ ਹਸਪੀਟਲਾਂ ਦੇ ਵਿੱਚ ਕਿੰਨੇ ਮਰੀਜ਼ਾਂ ਦੇ ਵਾਸਤੇ ਬੈੱਡ ਅਵੇਲੇਬਲ ਨੇ। ਇਸ ਐਪਲੀਕੇਸ਼ਨ ਦੇ ਮੁਤਾਬਕ ਦਿੱਲੀ ਦੇ ਸਰਕਾਰੀ ਤੇ ਪ੍ਰਾਈਵੇਟ ਹਸਪੀਟਲਾਂ ਨੂੰ ਰਲਾ ਕੇ ਕਰੋਨਾ ਵਾਇਰਸ ਦੇ ਵਾਸਤੇ 8872 ਬੈੱਡ ਅਵੇਲੇਬਲ ਨੇ। ਕੁੱਲ ਨੇ। ਇਹਦੇ ਚੋਂ 4680 ਭਰੇ ਹੋਏ ਨੇ, 4192 ਖਾਲੀ ਨੇ। ਇਸ ਐਪ ਦੇ ਮੁਤਾਬਕ ਕਰੋਨਾ ਦੇ ਵਾਸਤੇ 509 ਵੈਂਟੀਲੇਟਰ ਨੇ, 199 ਜਿਹੜਾ ਜੀ ਉਹ ਬਚਦੇ ਨੇ ਇਹਨਾਂ ਦੇ ਵਿੱਚੋਂ, ਬਾਕੀ ਲੱਗੇ ਹੋਏ ਨੇ। ਦਿੱਲੀ ਦੇ ਵਿੱਚ ਇਸ ਐਪਲੀਕੇਸ਼ਨ ਦੇ ਵਿੱਚ ਦਿਖਦੇ ਜਿਹੜੇ ਅੰਕੜੇ ਨੇ ਉਹ ਕੁਝ ਹੋਰ ਨੇ। ਜੇ ਤੁਸੀਂ ਫੋਨ ਕਰਕੇ ਜਿਹੜਾ ਜੀ ਉਹ ਹਸਪੀਟਲ ਨੂੰ ਪੁੱਛਦੇ ਹੋ ਤੇ ਸਾਰੇ ਇਹ ਕਹਿੰਦੇ ਨੇ ਕਿ ਇੱਕ ਵੀ ਬੈੱਡ ਜਿਹੜਾ ਜੀ ਉਹ ਖਾਲੀ ਨਹੀਂਗਾ, ਜਦੋਂ ਕਿ ਐਪਲੀਕੇਸ਼ਨ ਦੇ ਉੱਤੇ ਸ਼ੋਅ ਕੁਝ ਹੋ ਰਿਹਾ। ਪ੍ਰਾਈਵੇਟ ਹਸਪੀਟਲ ਜਿਹੜੇ ਨੇ ਉਹ ਕਹਿੰਦੇ ਨੇ ਕਿ 200 ਬੈੱਡ ਮੈਕਸ ਕਰਕੇ ਜਿਹੜਾ ਹਸਪੀਟਲ ਉਹਦੇ ਵਿੱਚ ਮੌਜੂਦ ਹੈ।
ਐਪ ਦੇ ਉੱਤੇ 3 ਬੈੱਡ ਅਵੇਲੇਬਲ ਸੀ, ਜਦੋਂ ਕਿ 197 ਜਿਹੜੇ ਦੀ ਉਹ ਭਰ ਚੁੱਕੇ ਹੋਏ ਆ। ਜੇ ਉਹਨਾਂ ਨੂੰ ਫੋਨ ਕਰਕੇ ਪੁੱਛੋ, ਕਹਿੰਦੇ ਸਾਡੇ ਕੋਲ ਕੋਈ ਬੈੱਡ ਖਾਲੀ ਹੀ ਨਹੀਂਗਾ। ਐਪ ਉਹ ਕਹਿੰਦੇ ਕਿ ਹੋ ਸਕਦਾ ਕਿ ਐਪ ਜਦੋਂ ਅਪਡੇਟ ਹੋਇਆ ਉਸ ਵੇਲੇ ਖਾਲੀ ਹੋਣ, ਹੁਣ ਜਿਹੜੇ ਦੀ ਉਹ ਭਰ ਚੁੱਕੇ ਹੋਏ ਆ ਜੀ। ਇਹੀ ਹਾਲ ਬਾਕੀ ਜਿਹੜੇ ਦੀ ਉਹ ਹਸਪੀਟਲਾਂ ਦਾ ਹੈ ਕਿ ਉੱਥੇ ਜਿਹੜੇ ਹਾਲਾਤ ਨੇ ਇਸੇ ਤਰ੍ਹਾਂ ਦੇ ਬਣੇ ਹੋਏ, ਚਾਹੇ ਉਹ ਪ੍ਰਾਈਵੇਟ ਨੇ ਚਾਹੇ ਉਹ ਜਿਹੜਾ ਦੀ ਸਰਕਾਰੀ ਨੇ। ਟਾਲਣ ਦੀ ਜਿਹੜੀ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ। ਇਹ ਸਿਰਫ ਦਿੱਲੀ ਦੇ ਹਾਲਾਤ ਨਹੀਂ, ਮੁੰਬਈ ਦੇ ਵਿੱਚ ਜਿਹੜੇ ਕੱਲੀ ਮੁੰਬਈ 50,000 ਦਾ ਅੰਕੜਾ ਜਿਹੜਾ ਦੀ ਉਹ ਕ੍ਰਾਸ ਕਰ ਚੁੱਕੀ ਹੋਈ ਆ। ਹਾਲਾਤ ਇੰਨੇ ਬਦਤਰ ਹੋਏ ਪਏ ਆ ਕਿ ਪ੍ਰਾਈਵੇਟ ਤੇ ਸਰਕਾਰੀ ਹਸਪੀਟਲਾਂ ਦੇ ਵਿੱਚ ਬੈੱਡ ਨਹੀਂ ਮਿਲ ਰਿਹਾ। ਮੁੰਬਈ ਦੇ ਵਿੱਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੇ ਵਾਸਤੇ ਡੈਡੀਕੇਟਡ ਹਸਪੀਟਲਾਂ ਦੇ ਵਿੱਚ 9284 ਬੈੱਡ ਨੇ। ਪ੍ਰਾਈਵੇਟ ਤੇ ਸਰਕਾਰੀ ਹਸਪੀਟਲਾਂ ਦੇ ਵਿੱਚ ਕਰੋਨਾ ਮਰੀਜ਼ਾਂ ਦੇ ਵਾਸਤੇ 1094 ICU ਤੇ 464 ਵੈਂਟੀਲੇਟਰ ਨੇ ਜੀ। ਔਰ ਕੋਈ ਅਵੇਲੇਬਲ ਨਹੀਂ ਗਾ ਜੀ, ਨਾ ਕੋਈ ਵੈਂਟੀਲੇਟਰ ਜਿਹੜਾ ਜੀ ਉਹ ਅਵੇਲੇਬਲ ਹੈ, ਨਾ ਜਿੰਨੇ ਹਸਪੀਟਲ ਨੇ ਉਹਨਾਂ ਦੇ ਵਿੱਚ ਬੈੱਡ ਅਵੇਲੇਬਲ। ਮੁੰਬਈ ਦਾ ਤਾਂ ਹਾਲਾਤ ਜਿਹੜੇ ਜੀ ਪਿਛਲੇ ਦਿਨਾਂ ਦੇ ਵਿੱਚ ਕੁਝ ਵੀਡੀਓਜ਼ ਜਾਰੀ ਹੋਈਆਂ ਸੀਗੀਆਂ, ਉਹ ਨਾਲ ਜਿਹੜੇ ਦੀ ਉਹ ਪਏ ਨੇ ਥੱਲੇ ਜ਼ਮੀਨ ਦੇ ਉੱਤੇ ਪਏ ਨੇ ਲੋਕ, ਈਵਨ ਡੈੱਡ ਬੋਡੀਜ਼ ਪਈਆਂ ਨੇ ਉਹਨਾਂ ਦੇ ਨਾਲ ਪਏ ਹੋਏ ਵੀ ਜਿਹੜੀ ਵੀਡੀਓ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜੀ ਉਹ ਸਾਹਮਣੇ ਆਈ ਸੀ। ਇਹ ਹਾਲਾਤ ਮੁੰਬਈ ਮਹਾਨਗਰ ਦੇ ਜਿਹੜੇ ਜੀ ਉਹ ਬਣੇ ਹੋਏ ਨੇ। ਫਿਰ ਆ ਜਾਓ ਜੀ ਗੁਜਰਾਤ ਦਾ ਅਹਿਮਦਾਬਾਦ, ਇੱਥੇ ਜਿਹੜਾ ਜੀ ਕਿਸੇ ਹਸਪੀਟਲ ਦੇ ਵਿੱਚ ਕੋਈ ਬੈੱਡ ਅਵੇਲੇਬਲ ਨਹੀਂ ਗਾ ਜੀ। ਸਿਵਲ ਹਸਪੀਟਲ ਜਿਹੜਾ ਹੈ ਜਿੱਥੇ COVID-19 ਕੇਅਰ ਹਸਪੀਟਲ ਸ਼ੁਰੂ ਕੀਤਾ ਗਿਆ, ਉਹ ਕਹਿੰਦੇ ਜੀ ਕਿ ਸਾਡੇ ਕੋਲੇ ਕੋਈ ਬੈੱਡ ਜਿਹੜਾ ਉਹ ਅਵੇਲੇਬਲ ਨਹੀਂ ਗਾ। ਨਿੱਜੀ ਹਸਪੀਟਲਾਂ ਨੂੰ ਫੋਨ ਜਿਹੜਾ ਜੀ ਉਹ ਕਰ ਲਓ, ਉੱਥੇ ਉਹ ਕਹਿੰਦੇ ਜੀ ਫੁੱਲ ਹੈ, ਜਿਹਨੂੰ ਮਰਜ਼ੀ ਤੁਸੀਂ ਫੋਨ ਕਰੋ। ਉਹਨਾਂ ਨੇ ਪਹਿਲਾਂ ਹੀ ਇਹ ਬਣਾਈ ਹੋਈ ਹੈ ਤੁਕ ਕਿ ਫੁੱਲ ਹੈ ਜੀ। ਉਹਨਾਂ ਨੇ ਹੁਣ ਫੁੱਲ ਜਿਹੜੇ ਨੇ ਉਹ ਕਿਵੇਂ ਕੀਤੇ ਆ ਇਹ ਵੀ ਸਭ ਨੂੰ ਪਤਾ। ਪ੍ਰਾਈਵੇਟ ਹਸਪੀਟਲਾਂ ਵਾਲੇ ਜਿੰਨੀ ਗੈਰ ਜ਼ਿੰਮੇਵਾਰਾਨਾ ਇਹਨਾਂ ਨੇ ਜਿਹੜੀ ਇਹਦੀ ਪਹੁੰਚ ਅਪਣਾਈ ਹੈ, ਅਜਿਹੀ ਮਿਸਾਲ ਕਿਤੇ ਨਹੀਂ ਮਿਲਦੀ। ਇਹ ਪ੍ਰਾਈਵੇਟ ਜਿਹੜੇ ਹਸਪੀਟਲ ਨੇ ਕਿਉਂਕਿ ਪੋਲੀਟੀਸ਼ੀਅਨਾਂ ਦੇ ਨੇ, ਇਹਨਾਂ ਨੂੰ ਕੋਈ ਪੁੱਛਣ ਦੱਸਣ ਵਾਲਾ ਜਿਹੜਾ ਜੀ ਉਹ ਨਹੀਂ ਗਾ। ਸਰਕਾਰ ਦਬਕੇ ਦੁਬਕੇ ਮਾਰ ਕੇ ਥੱਕ ਚੁੱਕੀਆਂ ਨੇ, ਪਰ ਇਹਨਾਂ ਦੀ ਸਿਹਤ ਦੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ ਜੀ। ਖਿਆਲ ਕਰਨਾ ਚਾਹੀਦਾ ਜੀ, ਸਾਰੇ ਦੇਸ਼ ਲੱਗੇ ਹੋਏ ਆ ਆਪਣੇ ਨਾਗਰਿਕਾਂ ਵੱਲ, ਇਹਨਾਂ ਨੂੰ ਵੀ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਬੁਲ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰੀ ਸਤਿ ਸ਼੍ਰੀ ਅਕਾਲ।